ਦਾ ਮਿਨਿਸਟਰ ਵੀਕੇ ਸਿੰਘ ਉਹ ਕਹਿੰਦਾ ਵੀ ਇਹਨਾਂ ਨੂੰ ਕਾਲੇ ਕਾਨੂੰਨ ਕਹਿ ਰਹੇ ਕਿਹਾ ਜਾ ਰਿਹਾ ਵਾਟ ਇਜ਼ ਬਲੈਕ ਇਨ ਦਿਸ ਲਾਅ ਕਿ ਇਹਦੇ ਚ ਕਾਲਾ ਕੀ ਹੈ। ਸਾਕਸ਼ੀ ਮਹਾਰਾਜ ਆ ਗਿਆ, ਉਹ ਜਿਹੜਾ ਇਖਲਾਕ ਆਦਮੀ ਆ ਉਹਦੇ ਤੇ ਬਦਕਾਰੀ ਦੇ ਇਲਜ਼ਾਮ ਨੇ, ਐਮਪੀ ਬਣਿਆ, ਸ਼ਕਲੋਂ ਹੀ ਜਿਹੜਾ ਉਹ ਚੋਰ ਲੱਗਦਾ ਤੇ ਉਹ ਕਹਿੰਦਾ ਕਾਨੂੰਨों का क्या है, अब नहीं फिर पास कर लेंगे, जब मर्जी पास कर लें, जब मर्जी उनको ना माने फिर कर लें। किसी ने ये भी विच खबर वाड़ दी कि जी मोदी सिखां नूं हुण इन्ना खुश करन जा रहा है कि वो दिल्ली दे इंदिरा गांधी इंटरनेशनल एयरपोर्ट का नां गुरु तेग बहादुर साहब के नां ते रख रहे। सो नवजोत सिद्धू ने अपना एजेंडा सैट कर रहा है अपनी पॉपुलैरिटी लैण लई। उन्हें ठीक अज ट्वीट किया, उन्हें कहा कि एडे खुश ना होवो, ਇਹ ਵਸਾ ਕੇ ਮਾਰਨਗੇ। ਕਾਮਰੇਡਾਂ ਦਾ ਇੱਕ ਟੋਲਾ ਜਿਹੜਾ ਇਹਨੂੰ ਬਿਲਕੁਲ ਸਿੱਖੀ ਤੋਂ ਅੱਡ ਕਰਨਾ ਚਾਹੁੰਦਾ ਸੀ ਮੂਵਮੈਂਟ ਨੂੰ, ਉਹਨਾਂ ਦੇ ਮੂੰਹ ਤੇ ਚਪੇੜ ਵਾਂਗ ਵੀ ਵੱਜਿਆ। ਦੁਨੀਆ ਭਰ 'ਚ ਵੀ ਡਿਸਕਸ ਹੋ ਰਿਹਾ ਕਿ ਜੀ ਸਿੱਖਾਂ ਅੱਗੇ ਗੋਡੇ ਟੇਕ ਕੇ ਤੇ ਗੁਰੂ ਨਾਨਕ ਸਾਹਿਬ ਦੇ ਪ੍ਰਕਾਸ਼ ਪੁਰਬ ਤੇ ਕੀਤਾ। वाहिगुरु जी का खालसा वाहिगुरु जी की फतेह। अस्सलाम वालेकुम आदाब बर्ज माह तुहाडी होस्ट नीलम कौर ते टीवी एच दे सारे दर्शकों ते श्रोतिਆਂ ਨੂੰ जी आਇਆਂ करदी हां प्रोग्राम सच्चो सच विच ਜਿਹੜੇ ਇਸ ਪ੍ਰੋਗਰਾਮ ਨਾਲ ਦੇਸ਼ਾਂ ਵਿਦੇਸ਼ਾਂ ਤੋਂ ਜੁੜ ਚੁੱਕੇ ਨੇ। ਖਾਲਸਾ ਅਫੇਅਰ ਸੈਂਟਰ ਦੇ ਸੰਚਾਲਕ ਡਾਕਟਰ ਅਮਰਜੀਤ ਸਿੰਘ ਜੀ ਸਟੂਡੀਓ ਵਿੱਚ ਮੇਰੇ ਨਾਲ ਮੌਜੂਦ ਨੇ। ਆਉਣਾ ਨਾਲ ਗੱਲਬਾਤ ਕਰਕੇ ਅੱਜ ਦੇ ਇਸ਼ੂਜ਼ ਉੱਪਰ ਉਹਨਾਂ ਤੋਂ ਉਹਨਾਂ ਦਾ ਤਜ਼ੀਆ ਜਾਣਦੇ ਹਾਂ। ਜੀ ਡਾਕਟਰ ਸਾਹਿਬ ਵਾਹਿਗੁਰੂ ਜੀ का खालसा वाहिगुरु जी की फतेह। हाँ जी नीलम कौर जी, ਤੁਹਾਨੂੰ भी तो दुनिया भर च बैठे साडे बहुत ही प्यारे सोहणे सियाणे टीवी 84 ਦੇ व्यूअर्स ਨੂੰ भी वाहिगुरु जी का खालसा वाहिगुरु जी की फतेह ਤੇ ਸਾਡੇ ਬਹੁਤ ਹੀ ਪਿਆਰੇ ਮੁਸਲਮਾਨ ਭੈਣਾਂ ਭਰਾਵਾਂ ਨੂੰ अस्सलाम वालेकुम। जी डॉक्टर साहब जी आनू प्रोग्राम सच्चो सच विच बहुत शुक्रिया जी डॉक्टर साहब। आज 22 नवंबर 2021 9 मगर नानकशाही संमत 553 ਦਾ ਦਿਨ ਹੈ ਤੇ ਡਾਕਟਰ ਸਾਹਿਬ ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਅਸੀਂ ਆਪਣੇ ਦਰਸ਼ਕਾਂ ਤੇ ਸਰੋਤਿਆਂ ਨੂੰ ਹਮੇਸ਼ਾ ਤਰ੍ਹਾਂ ਦੱਸਦੇ ਵਿਊਅਰਸ, ਜੇ ਤੁਸੀਂ ਹੱਕ ਸੱਚ ਇਨਸਾਫ ਤੇ ਪੈਰਾ ਦਿੰਦਾ ਇੱਕੋ ਇੱਕ ਚੈਨਲ ਟੀਵੀ 84 ਨੂੰ ਦੇਖਣਾ ਚਾਹੁੰਦੇ ਹੋ ਤਾਂ ਤੁਸੀਂ ਦੇਖ ਸਕਦੇ ਸਪੈਕਟਰਮ ਕੇਬਲ, ਆਰਸੀਐਨ ਕੇਬਲ, ਬੈਲਫਾਰ ਕੇਬਲ ਕੈਨੇਡਾ, roku, ਜਾਦੂ ਬਾਕਸ, ਸ਼ਾਵਾ, ਫੇਸਬੁੱਕ ਟੀਵੀ 84 ਦੀ ਐਪ ਰਾਹੀਂ ਆਨਲਾਈਨ ਸਟ੍ਰੀਮਿੰਗ ਐਂਡ ਆਈਪੀ ਬਾਕਸ ਤੇ ਤੁਸੀਂ ਟੀਵੀ 84 ਨੂੰ ਦੇਖ ਸਕਦੇ ਹੋ। ਵਿਊਅਰਸ, ਜੇ ਤੁਸੀਂ ਟੀਵੀ 84 ਨਾਲ ਜਾਂ ਪ੍ਰੋਗਰਾਮ ਸੱਚੋ ਸੱਚ ਨਾਲ ਫੇਸਬੁੱਕ ਰਾਹੀਂ ਜੁੜੇ ਹੋ ਤਾਂ ਇਸ ਨੂੰ ਵੱਧ ਤੋਂ ਵੱਧ ਲਾਈਕ ਕਰੋ ਤੇ ਸ਼ੇਅਰ ਕਰੋ ਅਤੇ ਨਾਲ ਹੀ YouTube ਤੇ ਸਬਸਕ੍ਰਾਈਬ ਵੀ ਕਰੋ। ਇਹ ਵੀ ਦੱਸ ਦਿਓ ਕਿ ਤੁਸੀਂ ਟੀਵੀ 84 ਦੀ ਐਪ ਨੂੰ ਐਂਡਰੋਇਡ ਐਂਡ ਐਪ ਸਟੋਰ ਤੇ ਡਾਊਨਲੋਡ ਕਰਕੇ ਜੋ ਟੀਵੀ 84 ਦੀ ਲਾਈਵ ਸਟ੍ਰੀਮ ਹੈ ਉਸ ਨੂੰ ਤੁਸੀਂ 24 ਆਵਰਸ ਦੇਖ ਸਕਦੇ ਹੋ। ਵਿਊਅਰਸ, ਹੁਣ ਅਸੀਂ ਆਪਣੇ ਪ੍ਰੋਗਰਾਮ ਦੀ ਸ਼ੁਰੂਆਤ ਕਰਨ ਜਾ ਰਹੇ ਹਾਂ। ਇਸ ਵੀਕ ਦਾ ਪਹਿਲਾ ਪ੍ਰੋਗਰਾਮ ਕਰਨ ਜਾ ਰਹੇ ਹਾਂ। ਅੱਜ ਮੰਡੇ ਦਾ ਦਿਨ ਹੈ, ਸੋ ਆਸ ਕਰਦੇ ਹਾਂ ਜਿਹੜਾ ਤੁਹਾਡਾ ਵੀਕਐਂਡ ਹੈ ਉਹ ਬਹੁਤ ਹੀ ਵਧੀਆ ਗੁਜ਼ਰਿਆ ਹੋਵੇਗਾ। ਸੋ ਵਿਊਅਰਸ, ਹੁਣ ਆਪਾਂ ਤੁਹਾਨੂੰ ਦੱਸੀਏ ਕਿ ਜਿਹੜਾ ਅੱਜ ਦੇ ਪ੍ਰੋਗਰਾਮ ਨੂੰ ਸਪਾਂਸਰ ਕੀਤਾ ਗਿਆ ਹੈ ਕੈਲੀਫੋਰਨੀਆ ਤੋਂ ਸਰਦਾਰ ਜਸਮੀਤ ਸਿੰਘ ਜੀ ਹੋਰਾਂ ਵੱਲੋਂ। ਸੋ ਇਹਨਾਂ ਸੁਨੇਹਾ ਦਿੱਤਾ ਹੈ ਕਿ ਸਾਨੂੰ ਆਪਸੀ ਜਿਹੜੀ ਖਿੱਚੋਤਾਣ ਤੋਂ ਗਰੇਜ਼ ਕਰਨਾ ਚਾਹੀਦਾ ਹੈ ਔਰ ਅਸੀਂ ਇੱਕ ਦੂਜੇ ਤੇ ਚਿੱਕੜ ਸੁੱਟਣ ਤੇ ਹੀ ਲੱਗੇ ਹੋਏ ਹਾਂ ਔਰ ਜਾਪਦਾ ਹੈ ਕਿ ਸਾਡਾ ਜਿਹੜਾ ਧਿਆਨ ਸਮਾਂ ਜਿਹੜਾ ਪੈਸਾ ਗਲਤ ਪਾਸੇ ਲੱਗ ਰਿਹਾ ਹੈ। ਸੋ ਅਸੀਂ ਆਪਣੀ ਜ਼ਿੰਮੇਵਾਰੀ ਪਹਿਚਾਨੀਏ ਅਤੇ ਪੰਥਕ ਮੀਡੀਆ ਦੇ ਹੱਥ ਮਜ਼ਬੂਤ ਕਰੀਏ। ਸੋ ਟੀਵੀ 84 ਦੀ ਸਮੁੱਚੀ ਟੀਮ ਦਾ ਧੰਨਵਾਦ। ਤੁਹਾਡੀ ਪੰਜਾਬ ਵਿਚਲੀ ਜਿਹੜੀ ਕਵਰੇਜ ਵੀ ਚੰਗੀ ਹੁੰਦੀ ਹੈ। ਸੋ ਅੱਜ ਦੀ ਸਪਾਂਸਰਸ਼ਿਪ ਲਈ ਅਸੀਂ ਸਰਦਾਰ ਜਸਮੀਤ ਸਿੰਘ ਜੀ ਹੋਰਾਂ ਦਾ ਤਹਿ ਦਿਲ ਤੋਂ ਸ਼ੁਕਰੀਆ ਅਦਾ ਕਰਦੇ ਹਾਂ ਔਰ ਤੁਹਾਨੂੰ ਵੀ ਅਪੀਲ ਤੇ ਬੇਨਤੀ ਕਰਦੇ ਹਾਂ ਕਿ ਤੁਸੀਂ ਵੀ ਵੱਧ ਤੋਂ ਵੱਧ ਪ੍ਰੋਗਰਾਮ ਸੱਚੋ ਸੱਚ ਨੂੰ ਸਪਾਂਸਰ ਕਰੋ। ਸਪਾਂਸਰਸ਼ਿਪ ਲਈ ਤੁਸੀਂ ਸਾਨੂੰ ਸਾਡੇ ਨੰਬਰ ਤੇ ਕਾਲ ਕਰ ਸਕਦੇ ਹੋ 5166619184। ਸੇਮ ਨੰਬਰ ਤੇ WhatsApp ਕਰ ਸਕਦੇ ਹੋ। ਤੁਸੀਂ ਸਾਨੂੰ ਈਮੇਲ ਵੀ ਕਰ ਸਕਦੇ ਹੋ info@tv84.tv ਤੇ। ਸੋ ਵਿਊਅਰਸ, ਹੁਣ ਅਸੀਂ ਆਪਣੇ ਪ੍ਰੋਗਰਾਮ ਦੇ ਸ਼ੁਰੂ ਦੇ ਵਿੱਚ ਜਿਹੜੇ ਵੀਕਐਂਡ ਦੀਆਂ ਘਟਨਾਵਾਂ ਖਬਰਾਂ ਨੇ ਉਹ ਤੋਂ ਸਾਂਝੀਆਂ ਕਰਾਂਗੇ ਔਰ ਜਿਹੜੇ ਕਰੰਟ ਇਸ਼ੂ ਨੂੰ ਉਸ ਬਾਰੇ ਆਪਾਂ ਗੱਲਬਾਤ ਕਰਾਂਗੇ। ਸੋ ਵਿਊਅਰਸ, ਹੁਣ ਆਪਾਂ ਗੱਲਬਾਤ ਕਰਾਂਗੇ ਪਹਿਲੇ ਸੈਗਮੈਂਟ ਦੇ ਵਿੱਚ ਕਿ ਗੁਰੂ ਨਾਨਕ ਸਾਹਿਬ ਜੀ ਦੇ 552ਵੇਂ ਪ੍ਰਕਾਸ਼ ਪੁਰਬ ਮੌਕੇ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ 3 ਖੇਤੀ ਕਾਨੂੰਨ ਵਾਪਸ ਲੈਣ ਦੇ ਕੀਤੇ ਗਏ ਐਲਾਨ ਨੇ ਭਾਰਤ ਵਿੱਚ ਬੜੀ ਸਿਆਸੀ ਹਲਚਲ ਜਿਹੜੀ ਉਹ ਪੈਦਾ ਕਰ ਦਿੱਤੀ ਹੈ। ਸੋ ਵਿਊਅਰਸ, ਇਹ ਕਿਹਾ ਜਾ ਰਿਹਾ ਹੈ ਕਿ ਪਿਛਲੇ 7 ਸਾਲਾਂ ਵਿੱਚ ਕਿਸੇ ਅੱਗੇ ਨਾ ਝੁਕਣ ਵਾਲੇ ਮੋਦੀ ਨੂੰ ਸਿੱਖ ਕੌਮ ਨੇ ਗੋਡਿਆਂ ਭਰਨੇ ਲੈ ਆਂਦਾ ਹੈ। ਸੋ ਕੁਝ ਹਲਕਿਆਂ ਵੱਲੋਂ ਇਸ ਨੂੰ ਖਾਲਿਸਤਾਨ ਦੀ ਜਿੱਤ ਵਜੋਂ ਜਿਹੜਾ ਦੇਖਿਆ ਜਾ ਰਿਹਾ ਹੈ। ਸੋ ਦੁਨੀਆ ਭਰ ਦੇ ਵਿੱਚ ਬੈਠੀ ਸਿੱਖ ਕੌਮ ਵਿੱਚ ਵੀ ਇਸ ਨੇ ਇੱਕ ਵਿਆਹ ਵਰਗੀ ਖੁਸ਼ੀ ਦਾ ਜਿਹੜਾ ਮਾਹੌਲ ਹੈ ਉਹ ਸਿਰਜਿਆ ਹੈ। ਪਰ ਸਿੱਖ ਕੌਮ ਨੂੰ ਖਬਰਦਾਰ ਰਹਿਣਾ ਚਾਹੀਦਾ ਹੈ ਕਿ ਕਿਉਂਕਿ ਵਿਸਾ ਕੇ ਮਾਰਨਾ ਯਾਨੀ ਕਿ ਧੋਖੇ ਨਾਲ ਮਾਰਨਾ ਬ੍ਰਾਹਮਣਵਾਦੀ ਦੇ ਖੂਨ ਵਿਚਲਾ ਪਿਛਲੇ 4000 ਸਾਲ ਦਾ ਕਿਰਦਾਰ ਹੈ। ਸੋ ਇਸ ਸੰਬੰਧੀ ਸਾਡੇ ਕੋਲ ਭੈਣ ਅਮਰਜੋਤ
ਕੌਰ ਜੀ ਦੀ ਜਿਹੜੀ ਲਿਖਤ ਹੈ ਉਹ ਵੀ ਆਈ, ਉਹ ਵੀ ਤੁਹਾਡੇ ਨਾਲ ਸਾਂਝੀ ਕਰਾਂਗੇ। ਸੋ ਅਸੀਂ ਚਾਹਾਂਗੇ ਕਿ ਤੁਸੀਂ ਸਾਡੇ ਨਾਲ ਸਟਾਰਟਿੰਗ ਤੋਂ ਲੈ ਕੇ ਐਂਡ ਤੱਕ ਇਸੇ ਤਰ੍ਹਾਂ ਬਣੇ ਰਹਿਣਾ। ਦੇਖਣ ਸੁਣਨ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ ਜੀ। ਡਾਕਟਰ ਸਾਹਿਬ ਕੀ ਵਿਚਾਰਾਂ ਨੇ? ਦੇਖੋ, ਸਭ ਤੋਂ ਪਹਿਲਾਂ ਤਾਂ ਅਸੀਂ ਵੀਰ ਜਸਮੀਤ ਸਿੰਘ ਕੈਲੀਫੋਰਨੀਆ ਦਾ ਸ਼ੁਕਰੀਆ ਅਦਾ ਕਰਦੇ ਹਾਂ ਜੀ ਕਿ ਇਹ ਵੀ ਉਹਨਾਂ ਵੀਰਾਂ 'ਚੋਂ ਸ਼ਾਮਲ ਨੇ ਜਿਹੜੇ ਮੀਡੀਆ ਦੀ ਇੰਪੋਰਟੈਂਸ ਨੂੰ ਸਮਝਦੇ ਨੇ, TV 84 ਨਾਲ ਜੁੜੇ ਹੋਏ ਨੇ ਔਰ ਇਹ ਸਮਝਦੇ ਨੇ ਕਿ ਅੱਜ ਦੇ ਯੁੱਗ ਦਾ ਸਭ ਤੋਂ ਪਾਵਰਫੁਲ ਹਥਿਆਰ ਮੀਡੀਆ ਹੈ ਔਰ ਬ੍ਰਾਹਮਣਵਾਦੀਆਂ ਦੇ ਨਾਲ ਜੇ ਅਸੀਂ ਸੱਚਮੁੱਚ ਜੇਤੂ ਲੜਾਈ ਲੜਨੀ ਹੈ, ਜੇ ਤਾਂ ਅਸੀਂ ਰਿਐਕਸ਼ਨਰੀ ਪਹੁੰਚ ਹੀ ਰੱਖਣੀ ਹੈ ਕਿ ਉਹਨਾਂ ਨੇ ਐਕਟ ਕਰਨਾ ਹੈ, ਅਸੀਂ ਰਿਐਕਟ ਕਰਨਾ ਹੈ, ਫਿਰ ਤਾਂ ਉਹ ਤੁਸੀਂ ਠੁਕ ਜਿਹੜੀ ਹੈ ਉਹਨੂੰ ਜਾਰੀ ਰੱਖੋ। ਉਹ ਤਾਂ ਰਿਐਕਟਿਵ, ਉਹ ਸਮਝਦੇ ਵੀ ਨੇ ਕਿ ਅਸੀਂ ਰਿਐਕਟਿਵ ਹੈ, ਇਮੋਸ਼ਨਲ ਹੈ, ਅਸੀਂ ਬ੍ਰਾਹਮਣ 100 ਸਾਲ ਬਾਅਦ ਦੀ ਸੋਚਦਾ ਹੈ, ਸਾਡਾ ਹਾਲ ਬਹੁਤ ਵਾਰੀ ਕਰਕੇ ਸੋਚਣ ਵਾਲਾ ਹੁੰਦਾ ਹੈ। ਸੋ ਉਹਨਾਂ ਹਾਲਾਤਾਂ 'ਚ ਤਾਂ ਕੋਈ ਵੀ ਡਿਸਾਈਸਿਵ ਵਿਕਟਰੀ ਨਹੀਂ ਹੁੰਦੀ ਔਰ ਮੀਡੀਆ ਅੱਜ ਇੰਨਾ ਪਾਵਰਫੁਲ ਹਥਿਆਰ ਹੈ ਜਿਹੜਾ ਨਾ ਸਿਰਫ ਗਾਈਡੈਂਸ ਜਾਂ ਜਾਣਕਾਰੀ ਦਿੰਦਾ, ਤੁਸੀਂ ਉਹਨਾਂ ਨੂੰ ਅਨਮਾਸਕ ਵੀ ਕਰਦੇ ਹੋ, ਉਹਨਾਂ ਦਾ ਚਿਹਰੇ ਦੇ ਉੱਤੇ ਉਹ ਜਿਹੜਾ ਉਹ ਝੂਠਾ ਨਕਾਬ ਪਾਇਆ ਹੁੰਦਾ ਉਹ ਵੀ ਲਾਉਂਦੇ ਹੋ। ਔਰ ਮੈਂ ਸਮਝਦਾ ਵੀ ਅਸੀਂ ਖੁਸ਼ਕਿਸਮਤ ਹੈ ਕਿ ਸਾਡੇ ਵੀਰ ਭੈਣਾਂ ਜਿਹੜੇ TV 84 ਦੇ ਇਸ ਰੋਲ ਨੂੰ ਸਮਝਦੇ ਨੇ ਕਿ ਅਸੀਂ ਕਿਵੇਂ ਸਿੱਖ ਕੌਮ ਦੇ ਕੌਜ਼ ਨੂੰ ਅੱਗੇ ਵਧਾਉਣ ਲਈ ਬ੍ਰਾਹਮਣਵਾਦ ਜਿਹੜਾ ਸਿਰਫ ਸਿੱਖਾਂ ਦਾ ਦੁਸ਼ਮਣ ਨਹੀਂ ਹੈ, ਉਸ ਖਿੱਤੇ ਦੇ ਵਿੱਚ 200 ਮਿਲੀਅਨ ਤੋਂ ਜ਼ਿਆਦਾ ਮੁਸਲਮਾਨ, 100 ਮਿਲੀਅਨ ਦੇ ਕਰੀਬ ਟ੍ਰਾਈਬਲ ਆਦੀਵਾਸੀ ਔਰ 150-200 ਮਿਲੀਅਨ ਦੇ ਕਰੀਬ ਦਲਿਤ ਔਰ ਇਸੇ ਤਰ੍ਹਾਂ 30 ਮਿਲੀਅਨ ਈਸਾਈ, ਵੱਡੀ ਗਿਣਤੀ ਦੇ ਵਿੱਚ ਦੂਸਰੇ ਵੀ ਜਿਹੜੇ ਗਰੀਬ ਲੋਕ, ਭਾਵੇਂ ਉਹ ਬੌਰਨ ਹਿੰਦੂ ਹੋਣ ਲੇਕਿਨ ਉਹ ਵੀ ਇਹਨਾਂ ਦੇ ਬ੍ਰਾਹਮਣ ਦੇ ਜਾਲ 'ਚ ਫਸੇ ਹੋਏ ਨੇ। ਅਸੀਂ ਜਦੋਂ ਬ੍ਰਾਹਮਣ ਦੇ ਚਿਹਰੇ ਤੋਂ ਗੰਦਾ ਨਕਾਬ ਲਾਉਂਦੇ ਹਾਂ ਔਰ ਬ੍ਰਾਹਮਣ ਬਾਰੇ, ਕਿਉਂਕਿ ਹੁਣ ਬਹੁਤ ਵਾਰ ਜਦੋਂ ਰਾਮਾਇਣ ਦੀ ਗੱਲ ਹੁੰਦੀ ਹੈ, ਜੇ ਕੋਈ ਇਹ ਗੱਲ ਕਹੇ ਕਿ ਜੀ ਉਸ ਦੇ ਵਿੱਚ ਆਹ ਕਿਹਾ ਜਾਂ ਉਹ ਕਿਹਾ, ਫਿਰ ਸਾਡਾ ਇੱਕ ਤਬਕਾ ਇੱਥੋਂ ਤੱਕ ਚਲਾ ਜਾਂਦਾ, ਦੇਖੋ ਜੀ ਇਹ ਉਹਨਾਂ ਦੀ ਮਾਨਤਾ ਹੈ, ਉਹਨਾਂ ਦਾ ਧਾਰਮਿਕ ਫੇਥ ਹੈ, ਸਾਨੂੰ ਕਿਸੇ ਦੇ ਫੇਥ ਦੇ ਉੱਤੇ ਸਵਾਲ ਚੁੱਕਣ ਦਾ ਕੀ ਹੱਕ ਹੈ। ਬਿਲਕੁਲ ਠੀਕ ਹੈ ਕਿ ਜੇ ਉਹਨਾਂ ਦਾ ਫੇਥ ਆਪਣੇ ਹੈ ਉਹ ਜ਼ਰੂਰ ਰੱਖਣ, ਪਰ ਜਦੋਂ ਉਹਨਾਂ ਦਾ ਫੇਥ ਪੋਲੀਟੀਕਲ ਵੈਪਨ ਬਣ ਕੇ ਅੱਜ 1 ਬਿਲੀਅਨ 400 ਮਿਲੀਅਨ ਲੋਕਾਂ ਦੀ ਜਾਨ ਦਾ ਖਾਊ ਬਣਿਆ ਹੋਇਆ ਹੈ, ਫਿਰ ਸਾਨੂੰ ਦੱਸਣਾ ਪਏਗਾ ਕਿ ਅਸਲ ਐਨਮੀ ਕਿੱਥੇ ਲਾਈ ਕਰਦਾ। ਔਰ ਕੁਦਰਤੀ ਮੇਰੀਆਂ ਨਜ਼ਰਾਂ 'ਚੋਂ ਇੱਕ ਜਿਹੜਾ ਇਹ ਵੀ ਤੁਲਸੀਦਾਸ ਦੀ ਲਿਖਤ ਹੈ ਔਰ ਇਹਦੇ 'ਚ ਇਹ ਹੈ ਕਿ ਪੂਜੀਏ ਵਿਪਰ ਸ਼ੀਲ ਗੁਣਹੀਨਾ ਸ਼ੂਦਰ ਨਾ ਗੁਣ ਗਾਨ ਪ੍ਰਵੀਨਾ। ਹੁਣ ਤੁਲਸੀਦਾਸ ਕਹਿੰਦੇ ਨੇ ਕਿ ਵੀ ਬ੍ਰਾਹਮਣ ਜਿੰਨਾ ਵੀ ਗੁਣਾਂ ਤੋਂ ਰਹਿਤ ਹੋਏ, ਉਹਦੇ 'ਚ ਕੋਈ ਗਿਆਨ ਨਾ ਹੋਏ, ਕੋਈ ਗੁਣ ਨਾ ਹੋਏ, ਦੁਰਾਚਾਰੀ ਹੋਏ, ਬਦਕਾਰੀ ਹੋਏ, ਹਰ ਔਗਣ ਉਹਦੇ 'ਚ ਹੋਏ, ਪੂਜੀਏ ਵਿਪਰ, ਵਿਪਰ ਕਹਿੰਦੇ ਨੇ ਬ੍ਰਾਹਮਣ, ਫਿਰ ਵੀ ਬ੍ਰਾਹਮਣ ਦੀ ਪੂਜਾ ਕਰਨੀ ਹੈ। ਪੂਜੀਏ ਵਿਪਰ ਸ਼ੀਲ ਗੁਣਹੀਣਾ, ਕਿ ਜਿਹਦੇ 'ਚ ਜਿੰਨੇ ਮਰਜ਼ੀ ਔਗਣ ਹੋਣ ਫਿਰ ਵੀ ਬ੍ਰਾਹਮਣ ਪੂਜਨ ਦੇ ਕਾਬਲ ਹੈ। ਸ਼ੂਦਰ ਨਾ ਗੁਣ ਗਾਨ ਪ੍ਰਵੀਨ, ਤੇ ਸ਼ੂਦਰ ਜਿਹੜਾ ਹੈ ਉਹ ਜਿੰਨੇ ਮਰਜ਼ੀ ਗੁਣਾਂ ਦਾ ਮਾਲਕ ਹੋਏ, ਜਿੰਨਾ ਮਰਜ਼ੀ ਉਹ ਪ੍ਰਵੀਨ ਹੋਏ, ਲੇਕਿਨ ਉਹ ਕਦੇ ਵੀ ਪੂਜਣ ਦੇ ਯੋਗ ਨਹੀਂ ਹੋ ਸਕਦਾ, ਉਹ ਪੂਜਣ ਦੇ ਕਾਬਲ ਨਹੀਂ ਹੋ ਸਕਦਾ। ਹੁਣ ਇਹ ਉਹ ਤੁਲਸੀਦਾਸ ਹੈ ਜਿਹਦੀ ਤੁਲਸੀ ਰਾਮਾਇਣ ਕਰੋੜਾਂ ਘਰਾਂ 'ਚ ਪੜ੍ਹੀ ਜਾਂਦੀ ਹੈ। ਬਿਲਕੁਲ। ਔਰ ਉਸੇ ਤੁਲਸੀ ਰਾਮਾਇਣ ਤੇ ਬੇਸਡ ਜੋ ਅਯੁੱਧਿਆ ਰਾਮ ਮੰਦਰ ਤੇ ਫਲਾਣੀ ਜਿਹੜੀ ਸਾਰੀ ਇਹਨਾਂ ਦੀ ਆਈਡੀਓਲੋਜੀ ਹੈ ਉਹਦੇ ਤੇ ਖੜੀ ਹੈ। ਹੁਣ ਤੁਸੀਂ ਇਹਨੂੰ ਕਿਵੇਂ ਜਸਟੀਫਾਈ ਕਰੋ? ਉਹ ਕਹਿਣਗੇ ਜੀ ਤੁਲਸੀਦਾਸ ਇਹ ਤਾਂ ਉਹਨੇ ਸਾਡਾ ਧਾਰਮਿਕ ਫੇਥ ਹੈ। ਹੁਣ ਇਹ ਫੇਥ ਨਹੀਂ ਹੈ, ਕਿਉਂਕਿ ਬ੍ਰਾਹਮਣ ਡੋਮੀਨੇਟ ਕਰਦਾ ਹੈ ਕੱਲੇ ਮਜ਼ਹਬੀ ਦਾਇਰਾਕਾਰ 'ਚ ਹੀ ਨਹੀਂ, ਵੀ ਉਹਨਾਂ ਸ਼ੂਦਰਾਂ ਦਾ 4000 ਸਾਲ ਤੋਂ ਜਿਉਣਾ ਹਰਾਮ ਕੀਤਾ ਸਮਾਜਿਕ ਦਾਇਰਾਕਾਰ 'ਚ, ਔਰ ਅੱਜ ਪੋਲੀਟੀਕਲ ਪਾਵਰ ਉਹਨਾਂ ਦੇ ਕੋਲ ਹੈ। ਔਰ ਇਸ ਦੇ ਲਈ ਅਸੀਂ ਸਮਝਦੇ ਹਾਂ ਕਿ ਅਸੀਂ, ਸਾਡਾ ਮਕਸਦ ਕਦੇ ਵੀ ਕਿਸੇ ਦੇ ਜਜ਼ਬਾਤਾਂ ਨੂੰ ਹਰਟ ਕਰਨਾ ਨਹੀਂ ਹੈ, ਪਰ ਬ੍ਰਾਹਮਣ ਦੇ ਇਸ ਬੁੱਚੜ ਚਿਹਰੇ ਨੂੰ, ਜਿਹਨੂੰ ਗੁਰੂ ਨਾਨਕ, ਜੇ ਤੁਲਸੀਦਾਸ ਨੇ ਬ੍ਰਾਹਮਣ ਬਾਰੇ ਇਹ ਕਿਹਾ ਕਿ ਉਹ ਭਾਵੇਂ ਜਿੰਨੇ ਮਰਜ਼ੀ ਔਗਣਾਂ ਦਾ ਮਾਲਕ ਹੈ, ਜਿੰਨਾ ਮਰਜ਼ੀ ਉਹ ਦੁਰਾਚਾਰੀ ਬਦਕਾਰੀ ਹੈ, ਪੂਜਣ ਦੇ ਯੋਗ ਹੈ, ਤੇ ਸ਼ੂਦਰ ਜਿਹੜਾ ਉਹ ਜਿੰਨੇ ਮਰਜ਼ੀ ਗੁਣਾਂ ਦਾ ਮਾਲਕ ਹੋਏ ਉਹਨੂੰ ਉਹਦਾ ਮਾਨ ਸਨਮਾਨ ਨਹੀਂ ਮੰਨਿਆ ਜਾ ਸਕਦਾ, ਕੀਤਾ ਜਾ ਸਕਦਾ। ਤੇ ਗੁਰੂ ਨਾਨਕ ਸਾਹਿਬ ਨੇ ਆਇਡੈਂਟੀਫਾਈ ਕੀਤਾ, ਰੋਜ਼ਾਨਾ ਸਿੱਖ ਪੜ੍ਹਦੇ ਨੇ ਆਸਾ ਦੀ ਵਾਰ 'ਚ ਕਿ ਮੱਥੇ ਟਿੱਕਾ ਤੇੜ ਧੋਤੀ ਕਾ ਖਾਈ, ਹੱਥ ਛੁਰੀ ਜਗਤ ਕਸਾਈ।
ਹੁਣ ਇੱਕ ਬ੍ਰਾਹਮਣ ਦਾ ਰੁਤਬਾ ਤੁਲਸੀਦਾਸ ਨਿਰਧਾਰਿਤ ਕਰਦਾ ਹੈ, ਇੱਕ ਗੁਰੂ ਨਾਨਕ ਸਾਹਿਬ ਨਿਰਧਾਰਿਤ ਕਰਦੇ ਨੇ ਕਿ ਭਾਈ ਇਸ ਦੇ ਮੱਥੇ ਤੇ ਟਿੱਕਾ ਲੱਗਾ ਹੋਇਆ ਹੈ, ਇਹਦੇ ਕਖਾਈ ਧੋਤੀ ਬੰਨੀ ਹੋਈ ਹੈ, ਪਰ ਧਿਆਨ ਨਾਲ ਦੇਖੋ ਇਹਦੇ ਹੱਥ 'ਚ ਛੁਰੀ ਫੜੀ ਹੋਈ ਹੈ ਔਰ ਜਗਤ ਕਸਾਈ ਹੈ, ਇਹ ਬੁਚਰ ਆਫ ਦਾ ਵਰਲਡ ਹੈ। ਸੋ ਮੈਂ ਸਮਝਦਾ ਵੀ ਇਹ ਜਦੋਂ ਤੱਕ ਤੁਸੀਂ ਇੱਕ ਪਲੇਟਫਾਰਮ ਦੇ ਉੱਤੇ ਆ ਕੇ ਇਸ ਗੱਲ ਨੂੰ ਐਕਸਪੋਜ਼ ਨਹੀਂ ਕਰੋਗੇ, ਆਪਣੇ ਬਹੁਤੇ ਲੋਕਾਂ ਦਾ ਪੜ੍ਹਨ ਪੜ੍ਹਾਉਣ ਦਾ ਸ਼ੌਕ ਨਹੀਂ ਹੈ, ਇਹ ਸੋਸ਼ਲ ਮੀਡੀਆ ਨੇ ਬਿਲਕੁਲ ਹੀ ਬੇੜਾ ਗਰਕ ਕਰਤਾ। ਜਿਹੜਾ ਮਾੜਾ ਮੋਟਾ ਉਹ ਕਿਤਾਬ ਪੜ੍ਹਦਾ ਸੀ ਉਹ ਵੀ ਗਿਆ, ਫਿਊ ਸੈਕਿੰਡਸ ਦਾ ਅਟੈਂਸ਼ਨ ਸਪੈਨ ਹੈ। ਸੋ ਇਸ ਸਭ ਦੇ ਚਲਦੇ ਆ ਅਸੀਂ ਸਮਝਦੇ ਹਾਂ ਕਿ ਕਿਸਾਨ ਮੂਵਮੈਂਟ ਜਿਹਦੀ ਗੱਲ ਅਸੀਂ ਫਰਾਈਡੇ ਦੇ ਪ੍ਰੋਗਰਾਮ 'ਚ ਸਾਡੇ ਪੰਜੋਈ ਜਿਹੜੇ ਸੈਗਮੈਂਟ ਸੀ ਉਸ ਨੂੰ ਸਮਰਪਿਤ ਸੀ। ਕੁਦਰਤੀ ਗੁਰੂ ਨਾਨਕ ਸਾਹਿਬ ਦਾ ਪ੍ਰਕਾਸ਼ ਪੁਰਬ ਵੀ ਸੀ ਔਰ ਪ੍ਰਕਾਸ਼ ਪੁਰਬ ਦੇ ਉੱਤੇ ਹੀ 1 ਸਾਲ ਤੋਂ ਜ਼ਿਆਦਾ 26 ਨਵੰਬਰ ਨੂੰ 1 ਸਾਲ ਹੋ ਜਾਣਾ ਜਿਨ੍ਹਾਂ ਨੂੰ ਇਹ ਕਿਸ ਕਿਸਮ ਦੇ ਲਕਬਾਂ ਦੇ ਨਾਲ ਦਹਿਸ਼ਤਗਰਦ, ਮਵਾਲੀ ਔਰ ਕੀ ਸ਼ਬਦ ਜਿਹੜੇ ਨੇ ਅਪਰਾਧੀ ਬਿਰਤੀ ਔਰ ਖਾਲਿਸਤਾਨੀ ਦਹਿਸ਼ਤਗਰਦ, ਪਾਕਿਸਤਾਨੀ ਏਜੰਟ ਔਰ ਇੱਥੋਂ ਤੱਕ ਉਹਨਾਂ ਦੇ ਮਿਨਿਸਟਰ ਪਾਰਲੀਮੈਂਟ ਤਾਂ ਕਿਸਾਨ ਹੀ ਨਹੀਂ ਨੇ, ਕਿਸਾਨਾਂ ਦੇ ਭੇਖ 'ਚ ਜਿਹੜੇ ਨੇ ਅਪਰਾਧੀ ਕਿਸਮ ਦੇ ਲੋਕ ਨੇ। ਔਰ ਉਸ ਦੇ ਲਈ ਇਵਨ ਮੋਦੀ ਨੇ ਪਾਰਲੀਮੈਂਟ 'ਚ ਕਿਹਾ ਸੀ ਕਿ ਬੁੱਧੀਜੀਵੀ ਲਫ਼ਜ਼ ਅਸੀਂ ਸੁਣਦੇ ਸੀ ਫਲਾਣਾ, ਹੁਣ ਉਹ ਲੋਕ ਆ ਗਏ ਅੰਦੋਲਨ ਜੀਵੀ ਕਿ ਵੀ ਇਹ ਅੰਦੋਲਨ ਜੀਵੀ, ਇਹਨਾਂ ਨੂੰ ਤੁਸੀਂ ਹਰ ਅੰਦੋਲਨ 'ਚ CAA ਦਾ ਹੋਏ ਉਹੀ ਮਤਲਬ ਉਹੀ ਜਿਹੜੀ ਇਹਨਾਂ ਦੀ ਪੋਸਟਰ ਗਰਲ RSS ਦੀ ਕੰਗਣਾ ਰਣੌਤ ਨੇ ਕਿਹਾ ਸੀ ਕਿ ਜਿਹੜੀਆਂ ਉੱਥੇ ਬੀਬੀਆਂ ਮਾਈਆਂ ਬੈਠੀਆਂ ਨੇ ਉਹ ਤਾਂ 80-80 ਰੁਪਏ ਦੇ ਉੱਤੇ ਜਿਹੜੀਆਂ ਨੇ ਕਿਰਾਏ ਤੇ ਲਿਆਂਦੀਆਂ ਹੋਈਆਂ। ਸੋ ਮਤਲਬ ਇਸ ਵਰਤਾਰੇ ਦੇ ਚਲਦੇ ਆ ਅਸੀਂ ਇਸ ਸਾਰੀ ਮੂਵਮੈਂਟ ਦੇ ਅੱਡ-ਅੱਡ ਕੀ ਆਸਪੈਕਟ ਨੇ। ਜਿਹੜਾ ਐਲਾਨ ਹੈ ਮੋਦੀ ਦਾ ਗੁਰੂ ਨਾਨਕ ਸਾਹਿਬ ਦੇ ਪ੍ਰਕਾਸ਼ ਪੁਰਬ ਮੌਕੇ, ਉਹਦੀ ਜਿਹੜੀ ਸਾਰੀ ਉਸ ਦੀ 18-19 ਮਿੰਟ ਦੀ ਸਪੀਚ ਸੀ ਉਹਨੂੰ ਅਸੀਂ ਐਨਾਲਾਈਜ਼ ਕੀਤਾ ਸੀ ਕਿ ਭਾਈ ਇਸ ਵਿੱਚ ਕਿਵੇਂ ਅਲਟੀਮੇਟਲੀ ਉਹਨਾਂ ਨੇ ਵਿਜ਼ੀਬਲੀ, ਕਿਉਂਕਿ ਉਹ ਸ਼ੁਰੂ ਵੀ ਜਿਹੜਾ ਵਿੱਚ ਦੁਨੀਆ ਸੇਵ ਕਮਾਈ ਹੈ ਤਾਂ ਦਰਗਾਹ ਬੈਸਣ ਪਾਈਏ ਨਾਲ ਹੁੰਦਾ ਤੇ ਉਹ ਸ਼ਰਾਰਤ ਦੇਵੀ ਪੂਜਕ ਬਣਾ ਕੇ ਗੁਰੂ ਸਾਹਿਬ ਨੂੰ ਦੇਸ਼ ਸ਼ਿਵਾ ਬਰ ਮੋਹੇ ਇਹ ਸ਼ੁਭ ਕਰਮਨ ਤੇ ਕਬਹੂ ਨਾ ਟਰੋ ਨਾਲ ਕਲੋਜ਼ ਕਰਦਾ ਔਰ ਇਹ ਵੀ ਮੰਨਣ ਨੂੰ ਤਿਆਰ ਨਹੀਂ ਹੈ ਕਿ ਭਾਈ ਇਹ ਗਲਤ ਸੀ, ਕਾਨੂੰਨਾਂ ਨੂੰ ਜਸਟੀਫਾਈ ਕਰਦਾ ਪਰ ਨਾਲ ਦੀ ਨਾਲ ਇਹ ਕਹਿੰਦਾ ਹੈ कि कुछ किसानों को हम समझा नहीं पाए। ਹੁਣ ਉਹ ਜਿਹੜਾ ਕੁਝ ਕਿਸਾਨਾਂ ਵਾਲੀ ਗੱਲ ਸਮਝਾ ਨਾ ਪਾਉਣ ਦਾ ਉਹ ਜਿਵੇਂ ਉਹ ਜਿਹੜੇ ਬੱਚੇ ਜਮੂਰੇ ਹੁੰਦੇ ਨੇ ਉੱਥੋਂ ਹੀ ਪਿਕ ਕਰਦੇ ਨੇ ਵੀ ਸਾਡੇ ਆਕਾ ਨੇ ਕੀ ਕਿਹਾ। ਔਰ ਇਹ ਵੀਕਐਂਡ ਦੇ ਉੱਤੇ ਅਸੀਂ ਦੇਖਿਆ, ਇੱਕ ਪਾਸੇ ਅਸੀਂ ਜ਼ਿਕਰ ਕਰਾਂਗੇ ਕਿ ਕਿਵੇਂ ਕਿਸਾਨ ਮੂਵਮੈਂਟ ਨੂੰ ਲੀਡ ਕਰ ਰਹੇ ਸੰਯੁਕਤ ਕਿਸਾਨ ਮੋਰਚੇ ਔਰ ਉਹਨਾਂ ਦੇ ਸਪੋਕਸਮੈਨ ਰਕੇਸ਼ ਟਕੈਤ ਨੇ ਇਹਦੇ ਤੇ ਕੀ ਲਾਈਨ ਲਈ। ਲੇਕਿਨ ਮੈਂ ਇਹ ਦੇਖਿਆ ਕਿ ਵੀ ਨਾਲ ਦੀ ਨਾਲ ਜੋ ਹੀ ਉਹਨੇ ਕਿਹਾ ਕਿ ਕੁਝ ਕਿਸਾਨों को समझा नहीं पाया और उन्हें जस्टिफाई किया कि कानून तो बहुत बढ़िया थे ਤੇ ਉਹਦੇ ਬੱਚੇ ਜਮੂਰੇ ਆ ਗਏ। ਉਹਦਾ ਮਿਨਿਸਟਰ VK ਸਿੰਘ ਉਹ ਕਹਿੰਦਾ ਵੀ ਇਹਨਾਂ ਨੂੰ ਕਾਲੇ ਕਾਨੂੰਨ ਕਹਿ ਰਹੇ ਕਿ ਕਿਹਾ ਜਾ ਰਿਹਾ, ਵਾਟ ਇਜ਼ ਬਲੈਕ ਇਨ ਦਿਸ ਲਾਅ, ਕਿ ਇਹਦੇ ਚ ਕਾਲਾ ਕੀ ਹੈ। ਫਿਰ ਨਾਲ ਦੀ ਨਾਲ ਸਾਕਸ਼ੀ ਮਹਾਰਾਜ ਆ ਗਿਆ, ਉਹ ਜਿਹੜਾ ਇਖਲਾਕ ਆਦਮੀ ਆ ਉਹਦੇ ਤੇ ਬਦਕਾਰੀ ਦੇ ਇਲਜ਼ਾਮ ਨੇ, MP ਬਣਿਆ, ਸ਼ਕਲੋਂ ਹੀ ਜਿਹੜਾ ਉਹ ਚੋਰ ਲੱਗਦਾ ਤੇ ਉਹ ਕਹਿੰਦਾ ਕਾਨੂੰਨों का क्या है, अब नहीं फिर पास कर लेंगे, जब मर्जी पास कर लें, जब मर्जी उनको ना माने फिर कर लेंगे। मतलब ये एक इंडिकेशन है ਜਿਹੜੇ ਉਹ ਆਪਣੇ ਕਾਡਰ ਨੂੰ ਦੇ ਰਹੇ ਨੇ ਕਿ ਡੋਂਟ ਵਰੀ, ਸਾਡੇ ਕੋਲ ਅਜੇ 3 ਸਾਲ ਵੀ ਪਏ ਨੇ 2024 ਤੱਕ ਔਰ ਬਰੂਟ ਮੈਜੋਰਟੀ ਸਾਡੇ ਕੋਲ ਹੈਗੀ ਹੈ, ਇਹਨਾਂ ਨੂੰ ਅਸੀਂ ਫੇਰ ਕਰ ਲਾਂਗੇ। ਉਮਾ ਭਾਰਤੀ ਜਿਹੜੀ ਅਦਰਵਾਈਜ਼ ਜਿਹੜੀ ਹੈ ਉਹ ਕਦੇ ਉਹਨਾਂ ਦੀਆਂ ਗੁੱਡ ਬੁੱਕਸ ਹੁੰਦੀ ਹੈ, ਕਦੇ ਉਹਨੂੰ ਖੁੰਝੇ ਲਾਇਆ ਹੁੰਦਾ, ਉਹਨੇ ਵੀ ਇਹੀ ਕਿਹਾ ਕਿ ਜੀ ਕਾਨੂੰਨ ਤਾਂ ਬਹੁਤ ਬੜੀਆ ਹੈ ਲੇਕਿਨ ਹਮ ਸਮਝਾ ਨਹੀਂ ਪਾਏ। ਸੋ ਇੱਕ ਪਾਸੇ ਤਾਂ ਇਹ ਪਾਰਟ ਚੱਲਿਆ, ਦੂਸਰੇ ਪਾਸੇ ਪਿਛਲੇ 3 ਦਿਨ ਤੋਂ ਤੁਸੀਂ ਦੇਖੋਗੇ ਕਿ ਜਿੰਨੇ ਇਹਨਾਂ ਦੇ IT ਸੈੱਲ ਨੇ BJP ਦੇ ਔਰ ਸਾਰੇ ਉਹ ਇਸ ਸਾਰੇ ਦੇ ਉੱਤੇ ਖਾਲਿਸਤਾਨੀ ਨਾਂ ਦੇ ਥੱਲੇ ਜਿਹੜਾ ਉਹ ਟ੍ਰੈਂਡ ਚਲਾ ਰਹੇ ਨੇ। ਹੁਣ ਇੱਕ ਗੱਲ ਦਾ ਧਿਆਨ ਜਿਹੜਾ ਸ਼ਾਇਦ ਮੈਨੂੰ ਵੀ ਨਹੀਂ ਸੀ ਔਰ ਉਦੋਂ ਕਿਉਂਕਿ ਬਹੁਤਾ ਐਡਵਰਟਾਈਜ਼ ਵੀ ਨਹੀਂ ਹੋਇਆ ਕਿ 19 ਨਵੰਬਰ ਨੂੰ ਜਿਸ ਦਿਨ ਕਾਨੂੰਨ ਵਾਪਸ ਲਿਆ ਗਿਆ, ਗੁਰੂ ਨਾਨਕ ਸਾਹਿਬ ਦਾ ਪ੍ਰਕਾਸ਼ ਪੁਰਬ ਸੀ, ਇੰਦਰਾ ਗਾਂਧੀ ਦਾ ਜਨਮ ਦਿਨ ਵੀ ਉਹੀ ਦਿਨ ਸੀ। ਹੁਣ ਰੰਜਨਾ ਕੀ ਆ ਉਹਦਾ, ਰਣੌਤ ਕੰਗਣਾ, ਉਹ ਇੱਕ ਇੰਦਰਾ ਗਾਂਧੀ ਦੇ ਉੱਤੇ ਬਾਇਓਪਿਕ ਫਿਲਮ ਬਣ ਰਹੀ ਹੈ ਜਿਹਦੇ 'ਚ ਉਹ ਇੰਦਰਾ ਗਾਂਧੀ ਦਾ ਰੋਲ ਅਦਾ ਕਰ ਰਹੀ ਹੈ। ਉਹਨੇ ਜਦੋਂ ਕਿ ਇਮੀਡੀਏਟਲੀ ਬਾਅਦ ਇਸ ਸਾਰੇ ਨੂੰ ਭਾਰਤ ਨੂੰ ਜਿਹਾਦੀ ਮੁਲਕ ਤੇ ਇਹ ਉਹ ਕਿਹਾ
ਤੇ ਉਹਨੇ ਇੰਦਰਾ ਗਾਂਧੀ ਦੀ ਸ਼ਾਨ 'ਚ ਕਸੀਦੇ ਪੜ੍ਹੇ ਕਿ ਭਾਵੇਂ ਮਾਰੀ ਗਈ ਪਰ ਉਹਦਾ ਨਾਂ ਲੈ ਕੇ ਅੱਜ ਵੀ ਸਿੱਖ ਕੰਬਦੇ ਨੇ, ਔਰ ਉਹਨੇ ਹੀ ਸਿੱਖਾਂ ਨੂੰ ਸਬਕ ਸਿਖਾਇਆ ਸੀ। ਉਸ ਕਿਸਮ ਦਾ ਹੁਣ ਉਹਨੇ ਖੁਦ, ਕਿਉਂਕਿ ਆਪਣੀ ਉਹ ਫਿਲਮ ਵੀ ਵੇਚਣੀ ਹੈ ਜਦੋਂ ਲੱਗੀ, ਜ਼ਾਹਰ ਹੈ ਕਿ ਵੀ ਚੀਪ ਪਬਲਿਸਿਟੀ, ਸੋ ਉਹਨੇ ਵੀ, ਔਰ ਬਹੁਤ ਸਾਰੇ ਜਿਹੜੇ ਬੀਜੇਪੀ ਦੇ ਟ੍ਰੈਂਡ ਸੈਟਰ ਨੇ ਟਵੀਟ ਦੇ, ਉਹਨਾਂ ਨੇ ਵੀ ਉਹ ਇੰਦਰਾ ਗਾਂਧੀ ਨੂੰ ਆਇਰਨ ਲੇਡੀ ਤੇ ਇਹ ਉਹ ਕਰਕੇ ਕੀਤਾ ਜਾ ਰਿਹਾ। ਨਾਲ ਦੀ ਨਾਲ ਕਿਸੇ ਨੇ ਇਹ ਵੀ ਵਿੱਚ ਖਬਰ ਵਾੜ ਦਿੱਤੀ ਕਿ ਜੀ ਮੋਦੀ ਸਿੱਖਾਂ ਨੂੰ ਹੁਣ ਇੰਨਾ ਖੁਸ਼ ਕਰਨ ਜਾ ਰਿਹਾ ਕਿ ਉਹ ਦਿੱਲੀ ਦੇ ਇੰਦਰਾ ਗਾਂਧੀ ਇੰਟਰਨੈਸ਼ਨਲ ਏਅਰਪੋਰਟ ਦਾ ਨਾਂ ਗੁਰੂ ਤੇਗ ਬਹਾਦਰ ਸਾਹਿਬ ਦੇ ਨਾਂ ਤੇ ਰੱਖ ਰਿਹਾ। ਸੋ ਇੱਕ ਪਾਸਾ ਜਿਵੇਂ ਮੋਦੀ ਨੇ ਨਮਨ ਕਰਤਾ ਹੂੰ ਫਲਾਣਾ ਔਰ ਗੁਰਪੁਰਬ ਦੇ ਉੱਤੇ ਕਰਕੇ ਇੱਦਾਂ ਦੇ ਵੀ ਟੁਚੇ ਨੇ। ਉਹ ਤਰਲੋਚਨ ਸਿੰਘ ਮਾਈਨੋਰਟੀ ਕਮਿਸ਼ਨ ਦਾ ਚੇਅਰਮੈਨ ਰਿਹਾ, ਪਿੰਪ ਕਿਸਮ ਦਾ ਬੰਦਾ, ਜ਼ੈਲ ਸਿੰਘ ਦੇ ਨਾਲ ਜਿਹੜਾ ਉਹਦਾ PR ਮੈਨ ਸੀ, ਉਹ ਇੱਕ ਚੈਨਲ ਦੇ ਉੱਤੇ ਆ ਕੇ ਜਾਂ ਦੂਜਾ ਕਹਿ ਰਿਹਾ ਕਿ ਉਹਨੂੰ ਹੁਣੇ ਇਹਨਾਂ ਨੇ ਪਦਮ ਭੂਸ਼ਣ ਦਿੱਤਾ। ਉਹ ਹਰ ਸਰਕਾਰ, ਹਰਿਆਣੇ ਤੋਂ ਬੀਜੇਪੀ ਦੇ ਬੈਕਿੰਗ ਦੇ ਨਾਲ ਜਿਹੜਾ ਰਾਜ ਸਭਾ 'ਚ ਵੀ ਗਿਆ ਸੀ, ਸਾਰੇ ਤਾਕਤ ਦੇ ਭੁੱਖੇ। ਉਸ ਇੰਟਰਵਿਊ 'ਚ ਕਹਿ ਰਿਹਾ ਜੀ ਮੈਨੂੰ ਜਦੋਂ ਪਦਮ ਭੂਸ਼ਣ ਦਿੱਤਾ ਔਰ ਮੈਨੂੰ ਮੋਦੀ ਨੇ ਮੈਸੇਜ ਦਿੱਤਾ ਅਫਸਰਾਂ ਨੇ ਕਿ ਜੀ ਤੁਸੀਂ ਰੁਕ ਜਾਓ ਜ਼ਰਾ ਗੱਲ ਕਰਕੇ ਜਾਣਾ, ਫਿਰ ਮੇਰੀ 16-17 ਮਿੰਟ ਮੋਦੀ ਨਾਲ ਗੱਲ ਹੋਈ। ਮੈਂ ਉਹਨੂੰ ਕਿਹਾ ਕਿ ਜੀ ਤੁਸੀਂ ਸਿੱਖਾਂ ਨੂੰ ਨਾਰਾਜ਼ ਨਾ ਕਰੋ, ਸਿੱਖਾਂ ਨੂੰ ਤੋਹਫਾ ਦਿਓ ਔਰ ਦੂਸਰਾ ਕਰੋ। ਯਾਨੀ ਉਹ ਇਹ ਕਹਿਣ ਦੀ ਕੋਸ਼ਿਸ਼ ਕਰ ਰਿਹਾ ਜੀ ਇਹ ਤਾਂ ਇਹਨਾਂ ਨੂੰ ਇਹ ਪਤਾ ਹੀ ਨਹੀਂ ਹੈ ਕਿ RSS ਦਾ ਵਰਕਿੰਗ ਸਿਸਟਮ ਕੀ ਹੈ, ਕਿਵੇਂ ਹਰ ਫੈਸਲਾ ਇਹਨਾਂ ਦਾ ਕਿੰਨੇ ਥਿੰਕ ਟੈਂਕਾਂ 'ਚੋਂ ਨਿਕਲਦਾ ਹੈ, ਕਿਵੇਂ ਨਾਗਪੁਰ ਕੰਮ ਕਰਦਾ। ਸੋ ਜਦੋਂ ਅਸੀਂ ਇਹ ਕਹਿੰਦੇ ਹਾਂ ਕਿ ਭਾਈ ਐਨਮੀ ਨੂੰ ਪਛਾਣੋ, ਤਾਂ ਫਿਰ ਇਹ ਉਸ ਕਿਸਮ ਦੇ ਲੋਕ ਨੇ ਜਿਹੜੇ ਸਿੱਖਾਂ ਨੂੰ ਭਾਵਕ ਕਰਨਾ ਚਾਹੁੰਦੇ ਨੇ। ਦੇਖੋ ਜੀ ਮੋਦੀ ਨੇ ਤਾਂ ਉਹ ਪ੍ਰੋ ਸਿੱਖ ਨੂੰ ਬਣਾ ਦਿੱਤਾ, ਇਸ ਗੱਲ ਦਾ ਕੋਈ ਭੁਲੇਖਾ ਨਹੀਂ ਹੋਣਾ ਚਾਹੀਦਾ। ਔਰ ਇਹ ਠੀਕ, ਭਾਵੇਂ ਉਹਨੇ ਨਵਜੋਤ ਸਿੱਧੂ ਨੇ ਆਪਣਾ ਉਹ ਏਜੰਡਾ ਸੈੱਟ ਕਰ ਰਿਹਾ ਆਪਣੀ ਪਪੂਲੈਰਿਟੀ ਲੈਣ ਲਈ, ਉਹਨੇ ਠੀਕ ਅੱਜ ਟਵੀਟ ਕੀਤਾ, ਉਹਨੇ ਕਿਹਾ ਕਿ ਏਡੇ ਖੁਸ਼ ਨਾ ਹੋਵੋ, ਇਹ ਵਸਾ ਕੇ ਮਾਰਨਗੇ। ਮਤਲਬ ਇਹ ਹੈ ਕਿ ਆਉਣ ਵਾਲੇ ਪੀਰੀਅਡ 'ਚ, ਔਰ ਇਹ ਬਹੁਤ ਸਾਰੇ ਕਹਿ ਰਹੇ ਨੇ ਕਿ ਵੀ ਇਹ ਹੁਣ ਜਿਹੜਾ ਉਹਨਾਂ ਨੂੰ ਯੂ ਟਰਨ ਮਾਰਨਾ ਪਿਆ ਜਾਂ ਜਿਹਨੂੰ ਅਸੀਂ ਗੋਡੇ ਟੇਕਣਾ ਵੀ ਕਿਹਾ, ਉਹ ਕਿਵੇਂ ਕੀ ਕਰੇਗਾ। ਔਰ ਇਹ ਸਾਡੀ ਸਿਆਣਪ ਇਹੀ ਹੋਣੀ ਚਾਹੀਦੀ ਹੈ ਕਿ ਅਸੀਂ ਇਹ ਦੇਖੀਏ ਕਿ ਦੁਸ਼ਮਣ ਜਿਹੜਾ ਹੈ ਉਹ ਕਿਹੜੇ ਪਾਸਿਓਂ ਇਸ ਦੇ ਉੱਤੇ ਵਾਰ ਕਰੇਗਾ। ਔਰ ਇਸ ਸਾਰੇ ਦੇ ਚੱਲਦੇ ਸੰਯੁਕਤ ਕਿਸਾਨ ਮੋਰਚੇ ਨੇ ਜਿੱਥੇ ਆਪਣੇ ਪ੍ਰੋਗਰਾਮ ਜਿਹੜੇ ਉਹਨਾਂ ਨੇ ਰੱਖੇ ਹੋਏ ਸੀ, ਜਿਵੇਂ ਅੱਜ ਲਖਨਊ ਦੇ ਵਿੱਚ ਮਹਾਂ ਪੰਚਾਇਤ ਰੱਖੀ ਸੀ, ਉਹਨਾਂ ਨੇ ਕੈਂਸਲ ਨਹੀਂ ਕੀਤੀ, ਮਹਾਂ ਪੰਚਾਇਤ ਹੋਈ, ਰਕੇਸ਼ ਟਕੈਤ ਨੇ ਉਹਨੂੰ ਐਡਰੈਸ ਕੀਤਾ। ਔਰ ਇਸੇ ਤਰ੍ਹਾਂ ਸੰਯੁਕਤ ਕਿਸਾਨ ਮੋਰਚੇ ਨੇ ਆਉਣ ਵਾਲੇ ਦਿਨਾਂ 'ਚ ਆਪਣਾ ਜਿਹੜਾ ਟਰੈਕਟਰ ਮਾਰਚ ਹੈ ਉਹ ਵੀ ਕਰਨਾ ਪਾਰਲੀਮੈਂਟ ਦੇ ਦੁਆਲੇ। 26 ਜਨਵਰੀ ਨੂੰ ਜਿਹੜਾ ਪਹਿਲਾਂ ਹੋਇਆ ਔਰ ਉਹਨੂੰ ਤਾਂ ਉਹਨਾਂ ਨੇ ਰੋਡ ਰਾਲ ਦਿੱਤਾ ਆਪਣਿਆਂ ਨਹੀਂ, ਔਰ 26 ਨਵੰਬਰ ਤੋਂ 26 ਨਵੰਬਰ ਕਿਉਂਕਿ ਸਾਲ ਹੋ ਜਾਣਾ ਔਰ ਪਾਰਲੀਮੈਂਟ ਸੈਸ਼ਨ 27 ਤਰੀਕ ਨੂੰ ਸ਼ੁਰੂ ਹੋਣਾ। ਔਰ ਇਸ ਸਾਰੇ ਦੇ ਨਾਲ ਇੱਕ ਪਾਸੇ ਕਾਮਰੇਡਾਂ ਦਾ ਇੱਕ ਟੋਲਾ ਜਿਹੜਾ ਇਹਨੂੰ ਬਿਲਕੁਲ ਸਿੱਖੀ ਤੋਂ ਅੱਡ ਕਰਨਾ ਚਾਹੁੰਦਾ ਸੀ ਮੂਵਮੈਂਟ ਨੂੰ, ਉਹਨਾਂ ਦੇ ਮੂੰਹ ਤੇ ਚਪੇੜ ਵਾਂਗ ਵੀ ਵੱਜਿਆ। ਦੁਨੀਆ ਭਰ 'ਚ ਵੀ ਡਿਸਕਸ ਹੋ ਰਿਹਾ ਕਿ ਜੀ ਸਿੱਖਾਂ ਅੱਗੇ ਗੋਡੇ ਟੇਕ ਕੇ ਤੇ ਗੁਰੂ ਨਾਨਕ ਸਾਹਿਬ ਦੇ ਪ੍ਰਕਾਸ਼ ਪੁਰਬ ਤੇ ਕੀਤਾ। ਹੁਣ ਉਹਨਾਂ ਦਾ ਇੱਕ ਰੁਲਿਆ ਜਿਹਾ ਬੰਦਾ ਜਿਹਦਾ ਨਾਂ ਹੀ ਮਾਪਿਓ ਨੇ ਜਿਹੜਾ ਰੁਲਦੂ ਸਿੰਘ ਰੱਖਿਆ ਸੀ, ਉਹਨਾਂ ਨੇ ਦੇਖ ਲਿਆ ਸੀ ਇਹ ਰੁਲਦੂ ਕੀ ਹੈ, ਉਹ ਇੱਕ TV ਚੈਨਲ ਤੇ ਬੈਠਾ ਕਹਿ ਰਿਹਾ ਕਿ ਜੀ ਇਹ ਦੀਵਾਲੀ ਦੁਸਹਿਰੇ ਤੇ ਕਿਉਂ ਨਹੀਂ ਐਲਾਨ ਕੀਤਾ, ਇਹ ਤਾਂ ਉਹਨਾਂ ਨੇ ਇਹਨੂੰ ਜਾਣ ਕੇ ਧਾਰਮਿਕ ਇਸ਼ੂ। ਸੋ ਮਤਲਬ ਉਹਨਾਂ ਨੂੰ ਇਹ ਉਹ ਲੋਕ ਨੇ ਜਿਹੜਾ ਜਿਸ ਥਾਲੀ 'ਚ ਖਾਂਦੇ ਨੇ, ਜਿਸ ਗੁਰੂ ਨਾਨਕ ਦੇ ਨਾਂ ਤੇ ਇਹ ਲੰਗਰ ਲੱਗੇ ਹੋਏ ਨੇ ਉੱਥੇ ਲਿਖਣ, ਉਹਨਾਂ ਦੇ ਵਿੱਚ ਉਹ ਲੋਕ ਵੀ ਨੇ ਜਿਵੇਂ ਹੁਣ ਨਿਹੰਗ ਸਿੰਘ। ਪੂਰੀ ਸਟੋਰੀ ਹੈ ਦਾ ਹਿੰਦੂ ਦੀ ਕਿ ਕਿਵੇਂ ਜਿਹੜੇ ਨੇ ਨਿਹੰਗਸ ਸ਼ੇਅਰ ਇਨ ਦਾ ਜੋਏ ਆਫ ਫਾਰਮਰਸ, ਉਹਨਾਂ ਨੇ ਪੂਰਾ ਘੋੜਿਆਂ ਤੇ ਚੜ੍ਹ ਕੇ, ਔਰ ਗੁਰੂ ਨਾਨਕ ਸਾਹਿਬ ਦਾ ਪ੍ਰਕਾਸ਼ ਪੁਰਬ ਵੀ ਪਿਕਚਰਸ ਦੇਖ ਸਕਦੇ ਨੇ ਦਰਸ਼ਕ ਸਕਰੀਨ ਤੇ, ਕਿ ਉਹਨਾਂ ਨੇ ਉੱਥੇ ਜਿੱਥੇ ਸਟੇਜ ਲੱਗਦੀ ਹੈ ਉੱਥੋਂ ਮਹਾਰਾਜ ਦੀ ਸਵਾਰੀ ਦੇ ਨਾਲ ਪੂਰਾ ਨਗਰ ਕੀਰਤਨ ਕੱਢਿਆ, ਅੱਗੇ ਸਫਾਈ ਹੋ ਰਹੀ ਹੈ ਔਰ ਨਿਹੰਗ ਸਿੰਘ ਵੀ ਘੋੜਿਆਂ ਤੇ ਨੇ ਜਾਂ ਦੂਜੇ। ਸੋ ਮਤਲਬ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਇਸ ਸਾਰੇ ਨੇ, ਅੱਜ ਹੀ ਮੇਰੀ ਡਾਕਟਰ ਅਰਵਿੰਦਰ ਸਿੰਘ ਹੋਰਾਂ ਨਾਲ ਗੱਲ ਹੋ ਰਹੀ ਸੀ ਕਿ ਭਾਈ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ RSS ਹਿੰਦੂ ਤਵੀ ਉਹਨਾਂ ਨੂੰ ਇਹ ਜੇ ਸ਼ਿਕਸਤ ਦਿੱਤੀ ਹੈ, ਇਹ 7 ਸਾਲ ਦੇ ਵਿੱਚ ਪਹਿਲੀ ਵਾਰ ਹੈ ਕਿਸੇ ਅੱਗੇ ਉਹ ਝੁਕਣ ਤੇ ਮਜਬੂਰ ਹੋਏ ਨੇ। ਪਰ ਹਰ ਸਿਆਣਾ ਸਿੱਖ ਇਸ ਗੱਲ ਨੂੰ ਸਮਝਦਾ ਹੈ ਕਿ ਇਹ ਜਿਹੜੀ ਉਹਨਾਂ ਦੀ ਰਿਟਰੀਟ ਹੈ ਇਹ ਇੱਕ ਫਰਦਰ ਵਸਾ ਕੇ ਮਾਰਨ ਵਾਂਗ ਹੋਰ ਖਤਰਨਾਕ ਅੰਦਾਜ਼ 'ਚ ਆਏਗੀ। ਇੰਨੀ ਜਲਦੀ ਕੋਈ ਸਮਝੇ ਕਿ ਜੀ ਉਹਨਾਂ ਨੇ ਸਾਨੂੰ ਜਿਹੜਾ ਕੋਈ
ਦੇ ਦਿੱਤਾ ਹੈ, ਕੋਈ ਫੁੱਲ ਪਾਤਾ, ਇਹ ਗੱਲ ਨਹੀਂ ਹੈ। ਔਰ ਸੰਯੁਕਤ ਕਿਸਾਨ ਮੋਰਚੇ ਨੇ ਜਿਨ੍ਹਾਂ ਨੇ ਕਿਹਾ ਕਿ ਜੀ ਸਾਡਾ ਮੋਰਚਾ ਜਾਰੀ ਰਹੇਗਾ। ਪਹਿਲਾਂ ਤਾਂ ਇਹੀ ਸੀ ਕਿ ਜੀ ਪਾਰਲੀਮੈਂਟ ਸੈਸ਼ਨ ਤੱਕ, ਜਦੋਂ ਤੱਕ ਇਹ ਸੈਸ਼ਨ ਚੱਲੇ ਔਰ ਇਹ ਰਿਪੀਲ ਹੋ ਨਾ ਜਾਣ, ਉਹਨਾਂ ਨੇ 6 ਮੰਗਾਂ ਮੁੱਖ ਤੌਰ ਦੇ ਉੱਤੇ ਰੱਖੀਆਂ ਨੇ। ਪਹਿਲਾ ਮਿਨੀਮਮ ਸਪੋਰਟ ਪ੍ਰਾਈਸ, ਕਿ ਵੀ ਹਰ ਜਿਣਸ ਦਾ ਖੇਤੀਬਾੜੀ ਦੀ ਜਿਹੜਾ ਹੈ, ਹਾਲਾਂ 22 ਦੇ ਕਰੀਬ ਆਲਰੇਡੀ ਕ੍ਰੌਪਸ ਨੇ ਜਿਨ੍ਹਾਂ ਤੇ ਰੱਖਿਆ ਜਾਂਦਾ ਮਿਨੀਮਮ ਸਪੋਰਟ ਪ੍ਰਾਈਸ, ਪਰ ਇਹ ਸਿਰਫ ਵੀਟ ਔਰ ਰਾਈਸ, ਕਣਕ ਔਰ ਚੌਲ ਖਰੀਦਦੇ ਨੇ, ਕਦੇ ਕਦੇ ਜਿਹੜਾ ਜਾਂ ਥੋੜਾ ਪਾਰਟ ਜਿਹੜਾ ਕਾਟਨ, ਨਰਮਾ, ਅਦਰਵਾਈਜ਼ ਬਾਕੀ ਨੇ ਉਹਨਾਂ ਦਾ ਕਿ ਹਰ ਚੀਜ਼ ਉਹਨਾਂ ਨੇ ਕਿਹਾ ਭਾਵੇਂ ਫਿਰ ਅਡਾਨੀ ਅੰਬਾਨੀ ਆ ਕੇ ਖਰੀਦਣ, ਭਾਵੇਂ ਸਰਕਾਰ ਖਰੀਦੇ, ਪਰ ਇੱਕ ਮਿਨੀਮਮ ਪ੍ਰਾਈਸ ਹਰ ਕ੍ਰੌਪ ਦਾ ਰੱਖ ਦਿਓ ਕਿ ਇਹਦੇ ਤੋਂ ਘੱਟ ਕੋਈ ਖਰੀਦ ਨਹੀਂ ਸਕਦਾ, ਭਾਵੇਂ ਸਰਕਾਰੀ ਏਜੰਸੀਆਂ ਹੋਣ ਜਾਂ ਦੂਸਰਾ ਹੋਏ। ਦੂਸਰਾ ਉਹਨਾਂ ਦਾ ਹੈਗਾ ਕਿ ਭਾਈ ਹਜ਼ਾਰਾਂ ਕਿਸਾਨਾਂ ਦੇ ਖਿਲਾਫ ਕੇਸ ਰਜਿਸਟਰ ਹੋਏ ਨੇ ਦਿੱਲੀ, ਹਰਿਆਣਾ, ਯੂਪੀ, ਪੰਜਾਬ 'ਚ, ਕਿ ਵੀ ਉਹ ਸਾਰੇ ਜਿਹੜੇ ਕੇਸ ਨੇ ਉਹ ਵਿਦਡਰਾ ਕੀਤੇ ਜਾਣ। ਫਿਰ ਉਹਨਾਂ ਨੇ ਕਿਹਾ ਵੀ ਸਿੰਘੂ ਬਾਰਡਰ ਦੇ ਉੱਤੇ ਸਾਨੂੰ ਥਾਂ ਦਿੱਤੀ ਜਾਏ, ਕਿਉਂਕਿ 700 ਤੋਂ ਜ਼ਿਆਦਾ ਜਿਹੜੇ ਕਿਸਾਨ ਸ਼ਹੀਦ ਹੋਏ ਨੇ ਉਹਨਾਂ ਦੀ ਅਸੀਂ ਯਾਦਗਾਰ ਬਣਾਉਣੀ ਹੈ। ਫਿਰ ਜਿਹੜੇ 700 ਤੋਂ ਜ਼ਿਆਦਾ ਸ਼ਹੀਦ ਕਿਸਾਨ ਨੇ ਉਹਨਾਂ ਦੇ ਪਰਿਵਾਰਾਂ ਨੂੰ ਜਿਹੜਾ ਹੈ ਉਹ ਮੁਆਵਜ਼ਾ ਦਿੱਤਾ ਜਾਏ, ਇਸ ਦੇ ਬਾਰੇ। ਔਰ ਫਿਰ ਇੱਕ 에ਅਰ ਪੋਲਿਊਸ਼ਨ ਲਾਅ, ਜਿਹੜਾ ਪਹਿਲਾਂ 11 ਮੀਟਿੰਗਾਂ ਹੋਈਆਂ ਉਹਦੇ ਚ ਮੰਨ ਗਏ ਸੀ, ਪਿੱਛੇ ਲਿਜਾਣੋਂ ਬਾਅਦ ਫੇਰ ਲਿਆ ਰਹੇ ਨੇ। ਔਰ ਇੱਕ ਜਿਹੜਾ ਇਹਨਾਂ ਦਾ ਇਲੈਕਟ੍ਰਿਸਿਟੀ ਅਮੈਂਡਮੈਂਟ ਲਾਅ, ਹੁਣ ਇਹ ਜਿਹੜਾ 에ਅਰ ਪੋਲਿਊਸ਼ਨ ਲਾਅ ਹੈ ਉਹਦੇ ਚ ਉਹਨਾਂ ਨੇ ਰੱਖਿਆ ਗਿਆ ਜੀ ਜਿਹੜਾ ਕਿਸਾਨ ਪਰਾਲੀ ਸਾੜੇ ਉਹਦੇ ਚੋਂ ਪਨਿਸ਼ਮੈਂਟ ਪੈਨਲਟੀ ਦਾ ਕਲੌਜ਼ ਹੈ, ਉਹਨਾਂ ਨੇ ਕਿਹਾ ਬੰਦ ਕਰੋ। ਇਲੈਕਟ੍ਰਿਸਿਟੀ ਅਮੈਂਡਮੈਂਟ ਬਿੱਲ ਵਾਪਸ ਲਓ। ਔਰ ਅਖੀਰਲੀ ਮੰਗ ਹੈ ਕਿ ਭਾਈ ਇਹ ਜਿਹੜਾ ਵਿਜੇ ਮਿਸ਼ਰਾ ਯੂਪੀ ਦਾ, ਜਿਹਦੇ ਮੁੰਡੇ ਨੇ ਉੱਥੇ ਦਰੜਿਆ ਕਿਸਾਨਾਂ ਨੂੰ, ਤੁਸੀਂ ਵਜ਼ੀਰ ਬਣਾ ਕੇ ਬੈਠਾ, ਉਹ ਰਿਜ਼ਾਈਨ ਕਰੇ ਔਰ ਉਹਨੂੰ ਜਿਹੜਾ ਤੁਸੀਂ ਅਰੈਸਟ ਕਰੋ। ਸੋ ਇਹ ਮੰਗਾਂ ਨੇ ਔਰ ਉਹਨਾਂ ਨੇ ਇਹ ਕਿਹਾ ਕਿ ਵੀ ਸਾਡਾ ਜਿਹੜਾ ਬਾਕੀ ਪ੍ਰੋਗਰਾਮ ਨੇ ਉਹ ਜਾਰੀ ਰਹਿਣਗੇ, ਅਸੀਂ ਕਿਤੇ ਨਹੀਂ ਜਾ ਰਹੇ। ਔਰ ਇਸ ਪੱਖੋਂ ਅਸੀਂ ਸਮਝਦੇ ਹਾਂ ਕਿ ਸੂਝਵਾਨ ਸਿੱਖਾਂ ਨੇ ਪੋਜ਼ਿਟਿਵ ਪੋਜੀਸ਼ਨ ਲਈ, ਭਾਵੇਂ ਦੁਨੀਆ ਜਿਵੇਂ ਤੁਸੀਂ ਕਿਹਾ ਵੀ ਬਹੁਤ ਸਾਰੀਆਂ ਥਾਵਾਂ ਤੇ ਵਿਆਹ ਵਰਗੀ ਖੁਸ਼ੀ ਸੀ, ਲੇਕਿਨ ਸਾਡੇ ਭੈਣ ਜੀ ਅਮਨਜੋਤ ਕੌਰ ਜਿਨ੍ਹਾਂ ਨੇ ਕਾਫੀ ਅਰਸੇ ਤੋਂ ਬਾਅਦ ਸਾਨੂੰ ਲਿਖਿਆ, ਜਦੋਂ ਉਹਨਾਂ ਦੀ ਲਿਖਤ ਬਹੁਤ ਦੇਰ ਨਹੀਂ ਆਉਂਦੀ ਮੈਨੂੰ ਫਿਕਰ ਵੀ ਹੁੰਦਾ, ਪਰ ਜਦੋਂ ਉਹਨਾਂ ਦੀ ਲਿਖਤ ਆਉਂਦੀ ਹੈ ਫਿਰ ਚਾਅ ਵੀ ਹੁੰਦਾ ਕਿ ਭਾਈ ਠੀਕ ਠਾਕ ਨੇ, ਚੜ੍ਹਦੀ ਕਲਾ 'ਚ ਨੇ। ਔਰ ਜਿਵੇਂ ਉਹਨਾਂ ਦਾ ਪੂਰਾ ਰਿਸਰਚ ਪਾਰਟ ਹੁੰਦਾ ਔਰ ਉਹਨਾਂ ਨੇ ਆਪਣੀ ਲਿਖਤ ਦਾ ਸਿਰਲੇਖ ਜਾਂ ਉਨਵਾਨ ਹੀ ਇਹ ਦਿੱਤਾ ਹੈ, ਸਿੱਖਸ ਸ਼ੁੱਡ ਨਾਟ ਸੈਲੀਬ੍ਰੇਟ ਸੋ ਸੂਨ, ਕਿ ਐਵੇਂ ਅਜੇ ਜਸ਼ਨਾਂ ਦੇ ਵਿੱਚ ਨਾ ਪਾਓ। ਔਰ ਉਹਨਾਂ ਨੇ ਕਿਹਾ ਕਿ ਵੀ ਆਈ ਫੀਲ ਸਿੱਖਸ ਮਸਟ ਬੀ ਵੈਰੀ ਕੇਅਰਫੁਲ। Modi has not yielded to all demands of farmers. His speech was defensive. He didn't hint at making changes in law. He rather said they were now not able to explain benefits of law to one section of farmers. हम कुछ किसानों को नहीं समझा सके, वो असी already discuss किया है। फिर उन्होंने कहा कि his IT cell and media have been trending the word Khalistanis for 3 days now on Twitter and claiming he put laws on hold due to national security threats or to stop Khalistanis। ਇਹ ਬਹੁਤ ਸਾਰੇ ਉਹਨਾਂ ਦੇ ਵੀ ਕਹਿ ਰਹੇ ਨੇ ਕਿ ਜੀ ਇਹ ਤਾਂ ਖਾਲਿਸਤਾਨੀ ਆ ਜਾਣੇ ਸੀ ਔਰ ਇਹ ਅਮਰਿੰਦਰ ਨੇ ਵੀ ਇਸ ਕਿਸਮ ਦੀ ਬਕਵਾਸਬਾਜ਼ੀ ਕੀਤੀ ਹੈ। ਹਾਲਾਂਕਿ ਇੱਕ ਡਿਫਰੈਂਟ ਰੀਜ਼ਨ ਹੈ, ਖਾਲਿਸਤਾਨ ਆਫ ਕੋਰਸ ਮੂਵਮੈਂਟ ਹੈ ਜਿੱਥੋਂ ਇਹ ਡਰੇ ਹੋਏ ਨੇ, ਲੇਕਿਨ ਇਹ ਵੀ ਸਿੱਖਾਂ ਦੇ ਖਿਲਾਫ ਇਹਨੂੰ ਐਜ਼ ਏ ਭੰਡੀ ਪ੍ਰਚਾਰ ਜਾਂ ਨਫ਼ਰਤ ਫੈਲਾਉਣ ਦੇ ਲਈ ਜਿਵੇਂ ਉਹਨਾਂ ਦੇ ਐਂਕਰ ਜਿਹੜੇ ਨੇ ਵਰਤ ਰਹੇ ਨੇ। ਫਿਰ ਭੈਣ ਜੀ ਨੇ ਕਿਹਾ ਵੀ ਕੈਪਟਨ ਅਮਰਿੰਦਰ ਗਿਆਨੀ ਹਰਪ੍ਰੀਤ ਸਿੰਘ also made statement saying PM acted in national interest or else some were using this protest to threaten Hindu Sikh unity peace in Punjab। ਉਹ ਇੱਥੇ ਪੀਸ ਕਿੱਥੇ ਆ ਗਈ ਸਟੇਟ ਦੇ ਖਿਲਾਫ। ਔਰ ਇਸ ਵਾਰ ਇੱਕ ਚੰਗੀ ਗੱਲ ਰਹੀ ਕਿ ਬੀਜੇਪੀ ਦੇ ਜਿਹੜੇ ਕਾਰਡ ਹੋਲਡਰ ਸੀ ਉਹ ਤਾਂ ਕਾਨੂੰਨਾਂ ਨੂੰ ਸਪੋਰਟ ਕਰਨ ਤੇ ਹੀ ਆਏ, ਮਲੋਟ ਦੇ ਐਮਐਲਏ ਨੇ ਤਾਂ ਆਪਣੇ ਕੱਪੜੇ ਵੀ ਲਵਾਏ ਕਿਸਾਨਾਂ ਕੋਲੋਂ। ਪਰ ਇਸ ਵਾਰ ਜਿਵੇਂ ਵਿਜ਼ੀਬਲ ਪੰਜਾਬ ਦਾ ਹਿੰਦੂ ਆ ਕੇ ਸਾਹਮਣੇ ਆਉਂਦਾ ਸੀ, ਭਾਵੇਂ ਖੌਫ ਕਰਕੇ ਹੀ ਨਹੀਂ ਆਇਆ, ਉਹਦੀ ਤੁਹਾਨੂੰ ਆਵਾਜ਼ ਨਹੀਂ। ਔਰ ਇਹ ਕਦੇ ਵੀ ਹਿੰਦੂ ਸਿੱਖ ਇਸ਼ੂ ਨਹੀਂ ਸੀ, ਪਰ ਇਹਨੂੰ ਇਹ ਵੀ ਕੋਸ਼ਿਸ਼ ਕਰ ਰਹੇ ਨੇ, ਦੇਖੋ ਜੀ ਹਿੰਦੂ ਸਿੱਖ ਏਕਤਾ ਬਚਾ ਲਈ ਇਹਦੇ ਨਾਲ। This was disgusting and uncalled for, again hinting farmer protest was not about laws but about terrorism or militancy or blaming Sikhs as being communal. There has been no written law on MSP or amendments in farm laws. Even if it was written, how can we trust it? Rajiv Longowal Accord was also written and signed but never implemented। ਇਹ ਬਹੁਤ ਚੰਗਾ ਕਿਉਂਕਿ ਸਾਰੇ ਦਿਨਾਂ 'ਚ
ਇਹ ਜ਼ਿਕਰ ਨਹੀਂ ਹੋਇਆ ਅਜੇ ਤਾਂ ਉਹਨੇ ਤਾਂ ਜ਼ਬਾਨੀ ਕਲਾਮੀ ਕੀਤਾ ਹੈ ਹੁਣ ਭਾਵੇਂ ਕਾਨੂੰਨ ਵਾਪਸ ਲੈ ਵੀ ਲੈਣ ਨਵਾਂ ਲਾ ਵੀ ਬਣਾ ਦੇਣ MSP ਦਾ ਲੇਕਿਨ ਜਿਵੇਂ ਉਹਨਾਂ ਨੇ ਰਾਜੀਵ ਲੌਂਗੋਵਾਲ ਅਕੋਰਡ ਤਾਂ ਪਾਰਲੀਮੈਂਟ ਦੀ ਟੇਬਲ ਤੇ ਕਾਪੀ ਉਹਦੀ ਰੱਖੀ ਸੀ ਦੋਨਾਂ ਨੇ ਉਹਦਾ ਕੀ ਬਣਿਆ क्योंकि ਜਿਹੜੇ ਝੂਠੇ ਹੀ ਨੇ ਜਿਨ੍ਹਾਂ ਨੇ ਇਹੀ ਕਹਿਣਾ ਹੈ ਕਿ ਤਬ ਬਾਤ ਔਰ ਥੀ ਅਬ ਬਾਤ ਔਰ ਹੈ ਫਿਰ ਉਹਨਾਂ ਨੇ ਕਿਹਾ ਕਿ ਟੁਡੇ all channels are blaming farmers abusing Sikhs and claiming it was a sad day and Modi backed off for sake of peace, national security or Hindu Sikh unity or Modi yielded to street mobs. ਇਹ RSS ਪੋਸਟਰ ਗੱਲ ਕੰਗਨਾ ਜਿਹੜੀ ਹੈ ਉਹ ਕਹਿ ਰਹੀ ਹੈ ਕਿ ਜੀ ਇਹ ਤਾਂ ਸਟਰੀਟ ਮੌਬਸ ਦੇ ਅੱਗੇ ਝੁਕਣਾ ਇਹ ਤਾਂ ਜਿਹਾਦੀ ਕੰਮ ਹੈ ਉਹਨਾਂ ਨੇ ਕਿਹਾ ਕਿ ਕੰਗਨਾ ਰਣੌਤ ਐਂਡ ਅਦਰ ਪ੍ਰੋ BJP celebrity trolls are also abusing Sikhs and calling it submission to ਖਾਲਿਸਤਾਨੀ terrorists ਉਹਨਾਂ ਨੇ ਕਿਹਾ ਵੀ ਇਹਦੀ ਕੰਗਨਾ ਦੀ ਤੁਸੀਂ ਲੇਟੈਸਟ ਫੇਸਬੁੱਕ ਔਰ ਇੰਸਟਾਗ੍ਰਾਮ ਦੇਖੋ Sikhs are also being conned by ਮਨਜਿੰਦਰ ਸਿਰਸਾ SGPC ਦਿੱਲੀ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਜਗੀਰ ਕੌਰ who are pretending to demand action against Kangana Ranaut and withdrawal of her Padma Shri ਐਵੇਂ ਡਰਾਮੇਬਾਜ਼ੀ ਬਿਆਨ ਨਹੀਂ ਦੇਣਾ ਉਹਨਾਂ ਨੇ ਕਿਹਾ ਵੀ MS Sirsa follows all RSS BJP hate mongers on Twitter and has followed Kangana in past as well. He has been willing pawn of RSS ਕਿ ਉਹ RSS ਦਾ ਹੀ ਕੁੱਤਾ ਹੈ ਉਹਨਾਂ ਦਾ ਹੀ ਹੱਥ ਠੋਕਾ ਹੈ ਔਰ ਉਹ ਇਹ ਤਾਂ ਉਹਨਾਂ ਨੂੰ ਫੋਲੋ ਕਰਦਾ ਸਾਰੇ RSS ਵਾਲਿਆਂ ਨੂੰ ਟਵਿੱਟਰ ਤੇ may I know why these SGPC DS GMC did not demand withdrawal of Padma Award to Amitabh Bachchan, who shouted "Khoon ka badla khoon" slogan and incited violence against Sikhs in 1984. ਹੁਣ ਸਰਸਾ ਉਹਦੇ ਤੋਂ ਤਾਂ ਅਮਿਤਾਭ ਬੱਚਨ ਤੋਂ ਤਾਂ ਚੈੱਕ ਲੈਂਦਾ ਉਹਨੇ ਕਿਹਾ ਜੀ ਨਾਰੇ ਲਾਉਣ ਵਾਲਾ ਖੂਨ ਕਾ ਬਦਲਾ ਖੂਨ ਉੱਥੇ ਇਹ ਬੋਲੇ ਨਹੀਂ ਹੈਗੇ ਫਿਰ why they were silent and didn't demand withdrawal of Bharat Ratan to Nanaji Deshmukh, who justified Sikh genocide and egged Indira to go ahead with Blue Star and helped Rajiv kill Sikhs in November 84 and consolidate majority votes. ਹੁਣ ਇਹ ਨਾਨਾ ਜੀ ਦੇਸ਼ਮੁਖ ਹੈ ਜਿਹਨੂੰ ਭਾਰਤ ਰਤਨ ਦਿੱਤਾ ਹੈ ਮੈਂ ਅਕਸਰ ਉਹਨੂੰ RSS ਆਈਡੀਆਲੋਗ ਜਿਹਨੇ ਆਪਣੇ 9 ਨਵੰਬਰ ਦੇ ਲਿਖਤ ਦੇ ਵਿੱਚ 84 ਜਸਟੀਫਾਈ ਕੀਤਾ ਸੀ ਕਿ ਸਿੱਖ ਡਿਜ਼ਰਵ ਕਰਦੇ ਸੀ ਇਹ ਚੁੱਪ ਕਰਕੇ ਹੁਣ ਇਹਨਾਂ ਨੂੰ ਬਹਿ ਜਾਣਾ ਚਾਹੀਦਾ ਹੈ ਬੜੇ ਚਾਂਬਲੇ ਹੋਏ ਸੀ ਇਹਨਾਂ ਨੂੰ ਸਬਕ ਸਿਖਾਉਣਾ ਬੜਾ ਜ਼ਰੂਰੀ ਸੀ ਔਰ ਅਖੀਰ 'ਚ ਉਹਨਾਂ ਨੇ ਕਿਹਾ ਕਿ ਸਿੱਖ ਸ਼ੁੱਡ ਨਾਟ ਗੈਟ ਕੈਰੀਡ ਅਵੇ ਸੀਇੰਗ ਦਿਸ ਅਨਾਉਂਸਮੈਂਟ ਫਰਮ ਮੋਦੀ ਆਫ ਯੂ ਮੋਦੀ ਐਜ਼ ਪ੍ਰੋ ਸਿੱਖ ਮੋਦੀ ਐਂਡ BJP ਆਰ ਵੈਰੀ ਮਚ ਐਂਟੀ ਸਿੱਖ ਐਂਡ ਜਸਟ ਨਾਓ ਮੋਦੀ ਹੈਜ਼ ਪ੍ਰੋਵਾਈਡਡ ਐਡੀਸ਼ਨਲ ਸਿਕਿਉਰਿਟੀ to houses of Kangana Ranaut in HP and Mumbai after Sikhs protested against her social media posts against Sikhs and farmers. ਉਹਨਾਂ ਨੇ ਕਿਹਾ ਜੀ ਇਹ ਭਰਮ ਨਾ ਪਾਲਣਾ ਕਿ ਮੋਦੀ ਪ੍ਰੋ ਸਿੱਖ ਹੈ ਉਹ ਹੀ ਹੈ ਪੱਕਾ ਐਂਟੀ ਸਿੱਖ ਹੈ ਕੰਗਨਾ ਰਣੌਤ ਦਾ ਮੰਡੀ ਹਿਮਾਚਲ ਚ ਘਰ ਵੀ ਔਰ ਮੁੰਬਈ ਚ ਵੀ ਉਹਨੂੰ ਐਕਸਟਰਾ ਸਿਕਿਉਰਿਟੀ ਦਿੱਤੀ ਹੈ ਔਰ ਇਹ ਕੰਗਨਾ ਇਜ਼ ਵੈਰੀ ਮਚ ਬੀਇੰਗ ਐਨਕਰੇਜਡ ਬਾਈ RSS BJP to demonize Sikhs or label Sikhs as Hindus. She has earlier written posts claiming Sikh gurus and Sikhs were all Hindus. She has been going around calling Sikhs and farmers terrorists and is directing, producing and acting in biopic of Indira Gandhi in which she boasts she will show Operation Blue Star for first time on screen. मैं already ਜ਼ਿਕਰ ਕੀਤਾ ਹੈ ਕਿ ਭਾਈ ਉਹ ਇੰਦਰਾ ਗਾਂਧੀ ਦਾ ਰੋਲ ਬਾਇਓਪਿਕ 'ਚ ਕਰ ਰਹੀ ਹੈ ਫਿਰ ਉਹਨਾਂ ਨੇ ਇਹ ਕਿਹਾ ਕਿ ਵੀ ਇਹ ਉਹੀ ਹੈ ਜਿਹੜੀ ਫਾਰਮਰਸ ਨੂੰ ਕੈਂਸਰ ਟਰਮਾਈਟਸ ਸਿਉਂਕ ਮੋਸਕੀਟੋ ਤੇ ਦਹਿਸ਼ਤਗਰਦ ਕਹਿੰਦੀ ਸੀ ਡੀਹਿਊਮਨਾਈਜ਼ ਕਰ ਰਹੀ ਸੀ ਔਰ ਹੁਣੇ ਹੀ ਉਹਨੇ ਇੱਕ ਪੋਸਟ ਲਿਖੀ ਹੈ ਕਿ ਜੀ ਪੰਜਾਬੀ ਹਿੰਦੂ ਜਿਹੜੇ ਨੇ ਪੰਜਾਬ ਦੇ ਵਿੱਚ ਉਹਨਾਂ ਨੂੰ ਨੈਗਲੈਕਟ ਕੀਤਾ ਜਾ ਰਿਹਾ ਫਿਰ ਉਹਨਾਂ ਨੇ ਸਾਕਸ਼ੀ ਮਹਾਰਾਜ ਦੀ ਗੱਲ ਵੀ ਕੀਤੀ ਜਿਹੜਾ ਮੈਂ ਆਲਰੇਡੀ ਜ਼ਿਕਰ ਕੀਤਾ ਉਹਨਾਂ ਨੇ ਕਿਹਾ ਵੀ ਇਹ ਸਾਰੇ ਜਿਹੜੇ ਨੇ ਇਹ ਸਿੱਖਾਂ ਨੂੰ ਜਿਹੜਾ ਪੋਲਰਾਈਜ਼ ਕਰ ਰਹੇ ਨੇ ਹਿੰਦੂਆਂ ਸਿੱਖਾਂ ਨੂੰ ਆਈ ਫੀਲ ਸਿੱਖ ਸ਼ੁੱਡ ਸੀ ਸਟੇਟਮੈਂਟ ਆਫ BJP MP ਸਾਕਸ਼ੀ ਮਹਾਰਾਜ ਨੇ ਕਿਹਾ ਜੀ ਕਾਨੂੰਨ फिर भी बन सकते हैं आता जाते कानून बिल आते जाते रहते हैं और हम फिर बिल ले आएंगे ये उधर एग्जैक्ट है कि बिल तो आते जाते रहते हैं हिंदुत्व ग्रुप्स आर आल्सो हाउंडिंग Sikhs in UP and Haryana either harassing them for farmer protests or harassing them for supporting CA protests or attacking them over jailing of Vishal Sood abroad or attacking Gurgaon Gurdwaras for allowing Muslims to do namaz inside their Gurdwara grounds in case they have no other place. ਹੁਣ ਇਹ ਜਿਹੜਾ ਕਿ ਵੀ ਉਹ ਟਾਰਗੇਟ ਕਰ ਰਹੇ ਨੇ ਗੁੜਗਾਵਾਂ 'ਚ ਉਹਨਾਂ ਨੇ ਸਿੱਖਾਂ ਨੂੰ ਵੀ ਧਮਕੀ ਦਿੱਤੀ ਹੈ ਵੀ ਅਸੀਂ ਗੁਰਦੁਆਰਿਆਂ 'ਤੇ ਵੀ ਅਟੈਕ ਕਰਾਂਗੇ Sikhs must not forget this pattern of Sikh propaganda, violence
and throwing innocent Sikhs in jail or harassing us or twisting our history by BJP, VHP and others ਕਿ ਭਾਈ ਇਹਨਾਂ ਨੂੰ ਮਤ ਭੁੱਲੋ ਵੀ ਇਹੀ ਇਹਨਾਂ ਦਾ ਪੈਟਰਨ ਸੀ। ਫਿਰ ਉਹਨਾਂ ਨੇ ਰਾਕੇਸ਼ ਟਕੈਤ ਦੀ ਗੱਲ ਕੀਤੀ ਹੈ ਕਿ ਵੀ ਬੇਸ਼ੱਕ ਜੋ ਉਹਨੇ ਰੋਲ ਪਲੇ ਕੀਤਾ ਹੈ ਉਹਦੀ ਐਪਰੀਸ਼ੀਏਸ਼ਨ ਕਰਨੀ ਬਣਦੀ ਹੈ ਜੀ, ਪਰ ਇਸ ਗੱਲ ਦਾ ਧਿਆਨ ਰਹੇ ਕਿ ਹੀ ਰਾਕੇਸ਼ ਟਕੈਤ ਔਰ ਭਰਾ 2014 ਚ ਬੀਜੇਪੀ ਦੇ ਨਾਲ ਰਲ ਕੇ ਇਹਨਾਂ ਨੇ ਮੁਜ਼ੱਫਰਨਗਰ ਦੇ ਵਿੱਚ ਮੁਸਲਮਾਨਾਂ ਦੇ ਖਿਲਾਫ ਬਹੁਤ ਨਫ਼ਰਤ ਫੈਲਾ ਕੇ ਉੱਥੇ ਉਹਨਾਂ ਨੇ ਹਿੰਸਾ ਫੈਲਾਈ ਸੀ। ਔਰ ਇਹ ਉਹਨਾਂ ਨੇ ਕਿਹਾ ਕਿ ਵੀ ਡਾਇਸਪੋਰਾ ਸਿੱਖਾਂ ਨੂੰ ਭੈਣ ਜੀ ਅਮਨਜੋਤ ਨੇ ਅਪੀਲ ਕੀਤੀ ਹੈ ਕਿ ਵੀ ਯੂਕੇ ਦੇ ਵਿੱਚ ਮੁਸਲਮਾਨਾਂ ਨੇ ਪੂਰੀ ਕਾਨੂੰਨੀ ਕਾਰਵਾਈ ਕਰਕੇ ਰਿਪਬਲਿਕ ਚੈਨਲ ਨੂੰ ਹੇਟ ਸਪੀਚ ਦੇ ਥੱਲੇ ਜਿਹੜਾ ਫਾਈਨ ਕਰਵਾਇਆ ਸੀ। ਹੁਣ ਜਿਹੜਾ ਇਹ ਕਰਨਾ ਬਣਦਾ ਹੈ ਕਿ ਭਾਈ ਸਿੱਖ ਸ਼ੁੱਡ ਲੌਬੀ ਸੇਮ ਵੇ ਅਗੇਂਸਟ ਹਿੰਦੂਤਵਾ ਬਿਗਟਸ ਇਨ ਯੂਕੇ, USA, ਨਿਊਜ਼ੀਲੈਂਡ, ਕੈਨੇਡਾ ਐਟਸੈਟਰਾ ਐਂਡ ਗੈਟ ਦੋਜ਼ ਹੇਟ ਮੌਂਗਰਸ ਫਾਈਨਡ ਡੀਪਲੇਟਫਾਰਮਡ ਕਿ ਇਹਨਾਂ ਨੂੰ ਕਢਾਓ ਉੱਥੋਂ ਔਰ ਇਹਨਾਂ ਨੂੰ ਜੁਰਮਾਨੇ ਕਰਵਾਓ, ਇਹਦੇ ਤੇ ਲੌਬੀ ਕਰੋ। ਔਰ ਫਿਰ ਉਹਨਾਂ ਨੇ ਅਸੀਂ ਜ਼ਿਕਰ ਕਰਾਂਗੇ ਕਿ ਕਿਵੇਂ ਇੱਕ ਘਟਨਾ ਗ੍ਰਨੇਡ ਅਟੈਕ ਦੀ ਇਹਨਾਂ ਨੇ ਪਬਲਿਸਾਈਜ਼ ਕੀਤੀ ਹੈ ਜੀ ਪਠਾਨਕੋਟ ਫੌਜੀ 에ਅਰ ਬੇਸ ਤੇ ਹੋਈ ਹੈ। ਔਰ ਉਹਨਾਂ ਨੇ ਕਿਹਾ ਵੀ ਇਹ ਸਾਰੇ ਸ਼ੈਮ ਹੈ ਔਰ ਇਸ ਸਾਰੇ ਨੂੰ ਉਹਨਾਂ ਨੇ ਬੜੀ ਖੂਬਸੂਰਤੀ ਨਾਲ ਜਿਹੜੇ ਅਲਫਾਜ਼ ਦਿੱਤੇ ਨੇ। ਸੋ ਅਸੀਂ ਭੈਣ ਜੀ ਅਮਨਜੋਤ ਕੌਰ ਹੋਰਾਂ ਦਾ ਸ਼ੁਕਰੀਆ ਅਦਾ ਕਰਦੇ ਹਾਂ ਜੀ। ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ, ਤੁਸੀਂ ਆਪਣੇ ਵਿਚਾਰ ਸਾਡੇ ਦਰਸ਼ਕਾਂ ਨਾਲ ਸਾਂਝੇ ਕੀਤੇ ਨੇ। ਸਵਾਥ ਲੈਣਾ ਬ੍ਰੇਕ ਟੇਕ ਤੋਂ ਪਹਿਲਾਂ ਅਸੀਂ ਆਪਣੇ ਦਰਸ਼ਕਾਂ ਤੇ ਸਰੋਤਿਆਂ ਨੂੰ ਅਪੀਲ ਤੇ ਬੇਨਤੀ ਕਰਦੇ ਹਾਂ ਵਿਊਅਰਸ, ਅੱਜ ਜਿਸ ਤਰ੍ਹਾਂ ਕਿ ਤੁਸੀਂ ਜਾਣਦੇ ਹੋ ਕਿ TV84 ਇੱਕ ਪੰਥਕ ਚੈਨਲ ਹੈ। TV84 ਦੀ ਚੜ੍ਹਦੀ ਕਲਾ ਲਈ ਵੱਧ ਤੋਂ ਵੱਧ ਡੋਨੇਟ ਕਰੋ। ਡੋਨੇਟ ਕਰਨ ਲਈ ਸਾਡੀ ਵੈਬਸਾਈਟ TV84.tv ਤੇ ਜਾ ਕੇ ਪੇਪਲ ਦੀ ਵਰਤੋਂ ਕਰਕੇ ਵਨ ਟਾਈਮ ਡੋਨੇਟ ਕਰ ਸਕਦੇ ਹੋ, ਮੰਥਲੀ ਡੋਨੇਟ ਵੀ ਕਰ ਸਕਦੇ ਹੋ। ਤੁਸੀਂ TV84 ਦੇ ਨਾਮ ਤੇ ਚੈੱਕ ਬਣਾ ਕੇ ਸਾਨੂੰ ਮੇਲ ਵੀ ਕਰ ਸਕਦੇ ਹੋ। ਸਾਡੇ ਇਸ ਪਤੇ ਤੇ 36-01 37th Avenue, Long Island City, New York 11101 USA ਜਾਂ ਫਿਰ ਤੁਸੀਂ ਸਾਨੂੰ ਫੋਨ ਰਾਹੀਂ ਵੀ ਸੰਪਰਕ ਕਰ ਸਕਦੇ। ਸਾਡੇ ਫੋਨ ਨੰਬਰ ਤੇ 5166191984 ਤੁਸੀਂ ਸਾਨੂੰ ਈਮੇਲ ਵੀ ਕਰ ਸਕਦੇ ਹੋ info@tv84.tv ਤੇ। ਅਸੀਂ ਤੁਹਾਡੇ ਤਹਿ ਦਿਲ ਤੋਂ ਸ਼ੁਕਰਗੁਜ਼ਾਰ ਹੋਵਾਂਗੇ। ਸੋ ਥੱਲੇ ਨੇ ਬ੍ਰੇਕ ਵਿਊਅਰਸ ਤੁਸੀਂ ਸਾਨੂੰ ਇਸੇ ਤਰ੍ਹਾਂ ਬਣੇ ਰਹਿਣਾ। ਮਿਲਦੇ ਹਾਂ ਆਫਟਰ ਦਿਸ ਸ਼ਾਰਟ ਬ੍ਰੇਕ।